ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਕਿ ਸਾਰੇ ਦੋਸਤ ਜਾਣਦੇ ਨੇ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹੁਣ 2023 ਦੀ ਹਿਸਟਰੀ ਲੈਕਚਰ ਸੀਰੀਜ਼ ਚੱਲ ਰਹੀ ਹੈ ਔਰ ਅਸੀਂ ਇਹਦੇ 'ਚ ਜਿਸ ਤਰ੍ਹਾਂ ਕਿ ਸਾਡਾ ਪਹਿਲਾਂ ਤੋਂ ਚੱਲਦਾ ਆ ਰਿਹਾ ਕਿ ਅਸੀਂ ਸਾਰੇ ਆਪਣੇ ਜਿਹੜੇ ਲੈਕਚਰ ਨੇ ਉਹ ਪੰਜਾਬ ਨਾਲ ਰਿਲੇਟਡ ਦਿੰਦੇ ਹਾਂ ਔਰ ਆਪਣੀ ਮਾਂ ਬੋਲੀ ਪੰਜਾਬੀ 'ਚ ਹੀ ਕਰਨੇ। ਔਰ ਅਸੀਂ ਪੂਰੀ ਦੁਨੀਆ ਤੋਂ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ, ਜਿੱਥੇ-ਜਿੱਥੇ ਸਾਡੇ ਪੰਜਾਬ ਦੇ ਰਿਸਰਚਰਸ ਨੇ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ, ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਉਹਨਾਂ ਤੱਕ ਪੜ੍ਹ ਕੇ ਤੇ ਉਹਨਾਂ ਦਾ ਜਿਹੜਾ ਕੰਮ ਇੰਗਲਿਸ਼ ਔਰ ਹੋਰ ਮੁਖਤਲਿਫ ਕਹਿ ਲਓ ਜ਼ੁਬਾਨਾਂ ਦੇ ਵਿੱਚ ਹੈ, ਉਹ ਵੱਖੋ-ਵੱਖ ਜ਼ੁਬਾਨਾਂ ਦਾ ਜਿਹੜਾ ਲਿਟਰੇਚਰ ਹੈ, ਜਿਹੜਾ ਉਹਨਾਂ ਦਾ ਕੰਮ ਹੈ, ਉਹਨੂੰ ਅਸੀਂ ਆਪਣੀ ਮਾਂ ਬੋਲੀ 'ਚ ਲੋਕਾਂ ਦੇ ਸਾਹਮਣੇ, ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਸਕੀਏ ਤਾਂ ਕਿ ਇੱਥੇ ਦੇ ਜਿਹੜੇ ਵਾਸੀ ਲੋਕ ਨੇ ਉਹ ਆਪਣੀ ਬੋਲੀ 'ਚ ਇਸ ਪੂਰੀ ਰਿਸਰਚ ਨੂੰ ਸਮਝ ਸਕਣ ਔਰ ਇਹਦੇ ਬਾਰੇ ਗੱਲਬਾਤ ਕਰ ਸਕਣ। ਬਹੁਤ ਚਿਰ ਪਹਿਲੇ ਜਦੋਂ ਅਸੀਂ ਇਹਨੂੰ ਸ਼ੁਰੂ ਕੀਤਾ ਤੇ ਉਦੋਂ ਸਾਨੂੰ ਇੰਝ ਹੀ ਲੱਗਦਾ ਸੀ ਔਰ ਅਜੇ ਵੀ ਅਸੀਂ ਇਸ ਤੇ ਕਾਇਮ ਆ। ਸਾਡਾ ਇੱਕ ਜਿਹੜਾ ਕੰਸੈਂਸਸ ਹੈ ਆਪਸ 'ਚ ਅਸੀਂ ਜਦੋਂ ਉਹਨੂੰ ਵੇਖਦੇ ਹਾਂ, ਸਰਵੇ ਕਰਦੇ ਹਾਂ ਤੇ ਇੰਝ ਲੱਗਦਾ ਕਿ ਜਿਵੇਂ ਯੂਨੀਵਰਸਿਟੀਆਂ, ਕਾਲਜ, ਤਾਰੀਖ ਦਾ ਸਬਜੈਕਟ, ਪੋਲੀਟੀਕਲ ਸਾਇੰਸ ਦਾ ਸਬਜੈਕਟ, ਫਿਲਾਸਫੀ ਦਾ ਸਬਜੈਕਟ, ਇਹ ਸਾਰੇ ਜਿਹੜੇ ਜਿੰਨੇ ਵੀ ਇਹ ਸਬਜੈਕਟ ਨੇ, ਇਹ ਡਿਪਾਰਟਮੈਂਟ ਨੇ, ਇੰਝ ਲੱਗਦਾ ਹੈ ਕਿ ਜਿਵੇਂ ਲੋਕਾਂ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਐਡੇ ਸ਼ਦੀਦ ਕ੍ਰਾਈਸਿਸ ਦੇ ਵਿੱਚ ਇਕਨੋਮਿਕਸ ਡਿਪਾਰਟਮੈਂਟ ਕੀ ਕਰ ਰਿਹਾ ਹੈ, ਫਾਈਨਾਂਸ ਡਿਪਾਰਟਮੈਂਟ ਕੀ ਕਰ ਰਿਹਾ ਹੈ, ਜਾਂ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਉਦੋਂ ਯੂਨੀਵਰਸਿਟੀਆਂ ਵੱਲ ਨੂੰ ਲੋਕ ਰੁਖ ਨਹੀਂ ਕਰਦੇ ਬਲਕਿ ਉਹਨਾਂ ਦਾ ਰੁਖ ਕਿਸੇ ਹੋਰ ਵਾਲੇ ਬੰਨੇ ਨੂੰ ਹੁੰਦਾ ਹੈ। ਲੇਕਿਨ ਪੂਰੀ ਦੁਨੀਆ 'ਚ ਇਹ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਹੈ, ਜਦੋਂ ਵੀ ਕੋਈ ਮਸਲਾ ਬਣਦਾ ਹੈ ਤੇ ਲੋਕ ਯੂਨੀਵਰਸਿਟੀਜ਼ ਵੱਲ ਨੂੰ ਗੱਲ ਕਰਦੇ ਨੇ, ਲੋਕ ਸਕਾਲਰਸ ਦੀ ਗੱਲ ਕਰਦੇ ਨੇ ਕਿ ਸਕਾਲਰ ਇਹਦੇ ਤੇ ਆਪਣਾ ਓਪੀਨੀਅਨ ਦੇ। ਸਾਡੇ ਮੰਦਭਾਗੀ ਹੈ ਕਿ ਅਸੀਂ ਇਸ ਬੰਨੇ ਨੂੰ ਨਹੀਂ ਟੁਰੇ। ਮੈਨੂੰ ਇਹਦੇ ਵਿੱਚ ਇੱਕ ਵੱਡਾ ਜਿਹੜਾ ਔਕੜ ਲੱਗਦੀ ਉਹ ਇਹ ਹੈ ਕਿ ਸਾਰਾ ਕੁਝ ਸਾਡੀ ਆਪਣੀ ਬੋਲੀ ਵਿੱਚ ਨਹੀਂ ਹੈ। ਲੋਕਾਂ ਨੂੰ ਲੱਗਦਾ ਕਿ ਸ਼ਾਇਦ ਪੜ੍ਹਨ ਲਿਖਣ ਦਾ ਕੰਮ ਪੜ੍ਹਨ ਲਿਖਣ ਵਾਸਤੇ ਹੁੰਦਾ, ਉਹਨਾਂ ਦਾ ਪ੍ਰੈਕਟੀਕਲ ਨਾਲ ਜਾਂ ਸਿੱਧੇ ਤਰੀਕੇ ਅਮਲ ਨਾਲ ਕੋਈ ਤਲਕ ਨਹੀਂ ਹੈ। ਇਹ ਪੜ੍ਹੀਦਾ ਇਸ ਵਾਸਤੇ ਹੈ ਕਿ ਨੰਬਰ ਚੰਗੇ ਆ ਜਾਣ। ਸੋ ਅਸੀਂ ਇਸ ਪੂਰੀ ਦੀ ਪੂਰੀ ਜਿਹੜੀ ਝੂਠ ਕਹਾਣੀ ਹੈ ਜਾਂ ਇਹ ਜਿਹੜੀ ਮਿੱਥ ਹੈ ਇਹਨੂੰ ਤੋੜਨ ਵਾਸਤੇ ਅਸੀਂ ਇਹ ਆਰ ਕੀਤਾ ਆਪਣੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਕਿ ਤਾਰੀਖ ਜਿਹੜੀ ਉਹ ਬਹੁਤ ਜ਼ਰੂਰੀ ਹੈ ਔਰ ਤਾਰੀਖ ਨੂੰ ਸਮਝਣ ਵਾਸਤੇ ਉਹਨੂੰ ਆਪਣੀ ਉਹਦੀ ਬੋਲੀ 'ਚ ਹੋਣਾ ਬੜਾ ਜ਼ਰੂਰੀ ਹੈ। ਔਰ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਇੰਪੀਰੀਅਲਿਜ਼ਮ ਰਿਹਾ ਹੋਏ, ਜਿੱਥੇ ਕਲੋਨੀਅਲਿਜ਼ਮ ਰਿਹਾ ਹੋਏ ਔਰ ਇੰਨਾ ਸ਼ਦੀਦ ਰਿਹਾ ਹੋਏ ਕਿ ਉਹਨਾਂ ਕੋਲ ਉਹਨਾਂ ਦੀ ਬੋਲੀ, ਉਹਨਾਂ ਦੀ ਸ਼ਨਾਖਤ ਖੋਹ ਲਈ ਗਈ ਹੋਏ ਔਰ ਹਮੇਸ਼ਾ ਲਈ ਉਹਨਾਂ ਨੂੰ ਆਪਣੀ ਪਹਿਚਾਣ ਦੇ ਉੱਤੇ ਸ਼ਰਮਿੰਦਾ ਵੀ ਕਰ ਦਿੱਤਾ ਗਿਆ ਹੋਏ। ਔਰ ਉਸ ਤੋਂ ਬਾਅਦ ਉਹਦੇ ਸੂਝਵਾਨਾਂ ਨੂੰ ਵੱਖੋ-ਵੱਖ ਸਕਾਲਰਸ਼ਿਪਸ ਦੇ ਕੇ ਔਰ ਵੱਖੋ-ਵੱਖ ਇਨਸੈਂਟਿਵ ਦੇ ਕੇ ਉਹੀ ਕੁਛ ਲਿਖਾਇਆ ਹੋਇਆ ਕਿ ਜਿਹਦੇ 'ਚ ਅਸੀਂ ਬਾਅਦ ਚੋਂ ਵੀ ਆਪਣੇ ਆਪ ਨੂੰ ਹੀ ਮਾੜਾ ਕਹਿੰਦੇ ਰਹੇ। ਉਸੇ ਤਾਰੀਖ ਨੂੰ ਧਰਮੀ ਵੰਡ 'ਚ ਵੰਡਦੇ ਰਹੇ ਤੇ ਅਸੀਂ ਜਿਹੜਾ ਇਹ ਆਰ ਕੀਤਾ ਉਹਦਾ ਇੱਕ ਗੱਲਬਾਤ ਦੋਸਤਾਂ ਦੇ ਨਾਲ ਕਰ ਰਿਹਾ ਸਾਂ। ਅੱਜ ਦਾ ਪ੍ਰੋਗਰਾਮ ਮੈਂ ਸਮਝਦਾ ਕਿ ਸਾਡਾ ਇੱਕ ਬੜਾ ਅਹਿਮ ਪ੍ਰੋਗਰਾਮ ਹੈ ਔਰ ਸਾਡੇ ਨਾਲ ਅੱਜ ਸਾਡੇ ਬਹੁਤ ਹੀ ਸੀਨੀਅਰ ਦੋਸਤ, ਬਹੁਤ ਪਿਆਰੇ ਮਿੱਤਰ ਸਾਡੇ ਨਾਲ ਅੱਜ ਮੌਜੂਦ ਨੇ ਔਰ ਉਹ ਮੈਂ ਅਗਰ ਗੱਲ ਕਰਾਂ ਕਿ ਹੜੱਪਾ ਦੇ ਹਵਾਲੇ ਨਾਲ ਅਗਰ ਅਸੀਂ ਅੱਜ ਤੱਕ ਜਿੰਨਾ ਅਸੀਂ ਕੰਮ ਵੇਖ ਰਹੇ ਹਾਂ ਉਹਦੇ ਵਿੱਚ ਇੱਕ ਸਿਰ ਕੱਢਵਾਂ ਨਾਂ ਮੁਹੰਮਦ ਹਸਨ ਸਾਹਿਬ ਦਾ ਹੈ। ਆਪ ਡਾਇਰੈਕਟਰ ਆਰਕੀਓਲੋਜੀ ਨੇ, ਡਾਇਰੈਕਟੋਰੇਟ ਜਨਰਲ ਆਫ ਆਰਕੀਓਲੋਜੀ ਲਾਹੌਰ ਦੇ ਵਿੱਚ। ਔਰ ਇਸ ਤੋਂ ਬਾਅਦ ਅਸੀਂ ਜਿੰਨੀਆਂ ਵੀ ਆਰਕੀਓਲੋਜੀ ਦੇ ਉੱਪਰ ਕਾਨਫਰੰਸਿਸ ਵੇਖ ਲਈਏ ਜਾਂ ਹੜੱਪਾ ਦੇ ਉੱਪਰ ਵੱਖ-ਵੱਖ ਕੰਮ ਵੇਖ ਲਈਏ, ਹੜੱਪਾ ਮਿਊਜ਼ੀਅਮ ਦੀ ਤਰੱਕੀ ਵੇਖੀਏ, ਹੜੱਪਾ ਦੇ ਉੱਪਰ ਜਿਹੜੀ ਉਸ ਸਾਈਟ ਦੇ ਉੱਪਰ ਜਿਹੜਾ ਕੰਮ ਵੇਖਿਆ ਤੇ ਉੱਥੇ ਇੱਕ ਸਾਨੂੰ ਬਹੁਤ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਸਰਫਰਿਸਤ ਨਾਮ ਸਾਡੇ ਸਾਹਮਣੇ ਆਉਂਦਾ ਉਹ ਹਸਨ ਸਾਹਿਬ ਦਾ ਹੈ। ਔਰ ਅੱਜ ਉਹ ਸਾਡੇ ਨਾਲ ਸਾਡੇ ਇਸ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਲੈਕਚਰ ਸੀਰੀਜ਼ 'ਚ ਮੌਜੂਦ ਨੇ। ਮੈਂ ਉਹਨਾਂ ਨੂੰ ਦਾਵਤ ਦਾਂਗਾ ਕਿ ਉਹ ਆਉਣ ਤੇ ਸਾਰੇ ਦੋਸਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਅੱਜ ਦੇ ਇਸ ਟੌਪਿਕ ਦੇ ਹਵਾਲੇ। ਜੀ ਸਰ, ਜੀ ਆਇਆਂ ਨੂੰ। ਜੀ ਬਹੁਤ ਸ਼ੁਕਰੀਆ ਤੁਈ ਸਾਹਿਬ, ਮਾਸ਼ਾਅੱਲਾ ਬਹੁਤ ਅੱਛਾ ਹੈ। ਔਰ ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ ਔਰ ਜਿਸ ਤਰ੍ਹਾਂ ਸਾਡੀ ਮਾਂ ਬੋਲੀ ਦੇ ਹਵਾਲੇ ਨਾਲ ਔਰ ਫਿਰ ਹੜੱਪਾ ਦੇ ਹਵਾਲੇ ਨਾਲ ਜਾਂ ਸਾਡੀ ਤਾਰੀਖ ਦੇ ਹਵਾਲੇ ਨਾਲ ਔਰ ਜਿਸ ਤਰ੍ਹਾਂ ਤੁਹਾਡੀ ਸੀਰੀਜ਼ ਇੱਕ ਚੱਲ ਰਹੀ ਹੈ ਔਰ ਮੈਂ ਵੀ ਇੱਕ ਦੋ ਸੀਰੀਜ਼ ਤੁਹਾਡੇ ਸ਼ਾਮਲ ਹੋਇਆ, ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਮੁਖਤਲਿਫ ਸਕਾਲਰ ਨੂੰ ਬੁਲਾਉਂਦੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਂ ਬੋਲੀ ਜ਼ੁਬਾਨ ਵਿੱਚ ਬੋਲਣ ਦਾ ਮੌਕਾ ਦਿੰਦੇ ਹੋ ਔਰ ਇਹ ਬਹੁਤ ਹੀ ਅੱਛੀ ਗੱਲ ਹੈ। ਜਿਤਨੇ ਵੀ ਦੋਸਤ ਸੁਣ ਰਹੇ ਹਨ ਔਰ ਉਹਨਾਂ ਨੂੰ ਵੈਲਕਮ, ਕਿਉਂਕਿ ਇੱਕ ਮੈਂ ਤੁਹਾਨੂੰ ਮੌਜੂ ਦਿੱਤਾ ਸੀ ਹੜੱਪਾ ਦੇ ਹਵਾਲੇ ਨਾਲ ਔਰ ਮੇਰਾ ਇੱਕ ਤਕਰੀਬਨ 14-15 ਸਾਲ
ਦਾ ਟਾਈਮ ਗੁਜ਼ਰਿਆ ਹੈ ਹੜੱਪਾ ਦੇ ਵਿੱਚ, ਔਰ ਹੜੱਪਾ ਨੂੰ ਮੈਂ ਆਪਣੀ ਅੱਖਾਂ ਨਾਲ ਦੇਖਿਆ, ਔਰ 2006 ਤੋਂ ਲੈ ਕੇ ਔਨਵਰਡ, ਔਰ ਉਸ ਤੋਂ ਪਹਿਲੇ ਵੀ 1990 ਤੋਂ ਜਦੋਂ ਮੈਂ ਇਸ ਡਿਪਾਰਟਮੈਂਟ ਵਿੱਚ ਦਾਖਲ ਹੋਇਆ, ਦੇਖਿਆ ਕਿ ਹੜੱਪਾ ਦਾ ਕੀ ਹਾਲ ਸੀ, ਔਰ ਦਿਲ 'ਚ ਖੁਆਇਸ਼ ਐਸੀ ਕਿ ਅਗਰ ਮੌਕਾ ਮਿਲੇ ਤੇ ਇਸ ਨੂੰ ਜ਼ਰਾ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਔਰ ਅੱਲਾ ਨੇ ਫਿਰ ਮੌਕਾ ਵੀ ਦਿੱਤਾ, ਔਰ ਜਿਤਨੀ ਹਿੰਮਤ ਹੋ ਸਕੀ, ਔਰ ਆਪਣੇ ਇਸ ਛੋਟੇ ਜਿਹੇ ਦੌਰ ਵਿੱਚ, ਟੈਨਿਓਰ ਵਿੱਚ ਇਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਹੜੱਪਾ ਨੂੰ ਤੇ ਸਾਰੇ ਲੋਕ ਹੀ ਜਾਣਦੇ ਨੇ, ਉਹਦੀ ਹਿਸਟਰੀ ਵੀ ਜਾਣਦੇ ਨੇ, ਕੁਛ ਕਿਸੇ ਹਵਾਲੇ ਨਾਲ ਜਾਣਦੇ ਨੇ, ਕੁਛ ਕਿਸੇ ਹਵਾਲੇ ਨਾਲ ਜਾਣਦੇ ਨੇ, ਔਰ ਇਹ ਵੀ ਸਭ ਨੂੰ ਪਤਾ ਹੈ ਕਿ ਹੜੱਪਾ ਜਿਹੜਾ ਹੈ ਜਨੂਬੀ ਏਸ਼ੀਆ ਦੀ ਸਭ ਤੋਂ ਵੱਡੀ ਤਹਿਜ਼ੀਬ ਹੈ। ਅਗਰ ਇਹਦਾ ਕੰਪੈਰੀਜ਼ਨ ਕੀਤਾ ਜਾਵੇ ਵੱਡੀ ਤਹਿਜ਼ੀਬਾਂ ਦੇ ਨਾਲ, ਦੁਨੀਆ ਦੀ ਵੱਡੀ ਤਹਿਜ਼ੀਬਾਂ ਦੇ ਨਾਲ, ਮਿਸਰ ਨਾਲ, ਮੈਸੋਪੋਟੇਮੀਆ ਨਾਲ, ਚਾਈਨਾ ਨਾਲ, ਤੇ ਰਕਬੇ ਦੇ ਲਿਹਾਜ਼ ਨਾਲ ਸਾਨੂੰ ਇਹ ਐਜ਼ਾਜ਼ ਹਾਸਿਲ ਹੈ ਕਿ ਇਹ ਧਰਤੀ ਦੀ ਜਿਹੜੀ ਇਹ ਤਹਿਜ਼ੀਬ ਹੈ ਜਾਂ ਇਹ ਕਲਚਰ ਹੈ, ਇਹ ਦੁਨੀਆ ਦੀ ਸਭ ਤੋਂ ਵੱਡੀ ਤਹਿਜ਼ੀਬ ਹੈ ਰਕਬੇ ਦੇ ਲਿਹਾਜ਼ ਨਾਲ। ਔਰ ਅਗਰ ਉਹਦੀ ਮਨਸੂਬਾਬੰਦੀ ਨੂੰ ਦੇਖਿਆ ਜਾਵੇ ਤੇ ਮੇਰਾ ਖਿਆਲ ਦੁਨੀਆ ਦੇ ਵਿੱਚ ਇਹ ਪਹਿਲੀ ਤਹਿਜ਼ੀਬ ਹੈ ਜਿਨ੍ਹਾਂ ਨੇ ਆਪਣੀ ਇੱਕ ਟਾਊਨ ਪਲਾਨਿੰਗ ਔਰ ਅੱਛੇ ਤਰੀਕੇ ਦੇ ਨਾਲ ਮਨਸੂਬਾਬੰਦੀ ਤਹਿਤ ਘਰ ਬਣਾਇਆ, ਸੜਕਾਂ ਬਣਾਈਆਂ। ਬਾਕੀ ਤੁਹਾਨੂੰ ਪਤਾ ਹੈ ਕਿ ਇਸ ਉੱਤੇ ਕਾਫੀ ਸਾਰੀ ਰਿਸਰਚ ਹੋਈ, 1921 ਤੋਂ ਆਉਣਵਰਡ ਇਸ ਤੇ ਖੁਦਾਈਆਂ ਸ਼ੁਰੂ ਹੋਈਆਂ, और बहुत सारे लोगों ने किताबां लिखियां, आर्टिकल लिखे, लेकिन जिस तरफ मैं जा रहा आज मेरा जरा टॉपिक जरा हिस्ट्री दसना नहीं है, मैं ਇਹਦੀ ਸਿਰਫ ਪ੍ਰੋਟੈਕਸ਼ਨ ਔਰ ਫਿਰ ਇਸ ਦੀ ਕੰਜ਼ਰਵੇਸ਼ਨ ਜਿਹੜੇ ਕੰਮ ਹੋਏ ਮੈਂ ਜ਼ਰਾ ਉਹਨਾਂ ਤੇ ਆਵਾਂਗਾ। ਬਾਕੀ ਤਾਂ ਕਾਫੀ ਸਾਰਾ ਅਸੀਂ ਇਸ ਡਿਸਕਸ ਕਰ ਵੀ ਚੁੱਕੇ ਹਾਂ, ਹੁੰਦੀਆਂ ਵੀ ਰਹਿੰਦੀਆਂ ਔਰ ਲੋਕਾਂ ਨੂੰ ਕਾਫੀ ਸਾਰਾ ਪਤਾ ਵੀ ਹੈ। ਇਹ ਵੀ ਤੁਹਾਨੂੰ ਪਤਾ ਹੈ ਕਿ ਹੜੱਪਾ ਜਿਹੜਾ ਹੈ ਇੱਕ ਸਾਊਥ ਏਸ਼ੀਆ ਦੀ ਸਭ ਤੋਂ ਪੁਰਾਣੀ ਤਹਿਜ਼ੀਬ ਹੈ। ਇਹ ਵੀ ਤੁਹਾਨੂੰ ਪਤਾ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਇਹ ਸਭ ਤੋਂ ਪਹਿਲੇ ਦਰਿਆਫਤ ਹੋਣ ਵਾਲੀ ਜਗ੍ਹਾ ਹੈ, ਇਹਨੂੰ ਮਦਰ ਸਾਈਟ ਅਸੀਂ ਕਹਿੰਦੇ ਹਾਂ, ਜਿੱਦਾਂ ਕਿ 1856 ਤੇ 1854 ਦੇ ਵਿੱਚ ਅਲੈਗਜ਼ੈਂਡਰ ਕ੍ਰੀਮੈਕ ਨੇ ਜ਼ਿਕਰ ਕੀਤਾ, ਲੇਕਿਨ ਉਸ ਤੋਂ ਬਾਅਦ ਕੋਈ ਐਸਾ ਕੰਮ ਨਾ ਹੋ ਸਕਿਆ। ਇਹ ਵੀ ਤੁਹਾਨੂੰ ਪਤਾ ਹੈ ਕਿ ਪ੍ਰੈਜ਼ੈਂਟਲੀ ਹੜੱਪਾ ਜਿਹੜਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਔਰ ਇਸ ਦੀ ਪੂਰੀ ਕ੍ਰੋਨਾਲੋਜੀ ਯਾਨੀ ਕਿ 3500 ਲੈ ਕੇ 1500 BC ਤੱਕ ਦੇਣ ਵਾਲਾ ਸਾਡਾ ਹੜੱਪਾ ਹੀ ਹੈ। ਫਿਰ ਹੜੱਪਾ ਕਲਚਰ ਦੇ ਹਵਾਲੇ ਨਾਲ ਜਿੱਥੇ ਵੀ ਦੁਨੀਆ ਜਾਓਗੇ ਤੁਸੀਂ ਹੜੱਪਾ ਦਾ ਨਾਂ ਲਓਗੇ, ਹੜੱਪਾ ਕਲਚਰ ਦਾ ਨਾਂ ਲਓਗੇ ਤੇ ਬਿਲਕੁਲ ਪਛਾਣੇ ਜਾਓਗੇ, ਚਾਹੇ ਤੁਸੀਂ ਇੰਡੀਆ 'ਚ ਖੜੇ ਹੋ, ਚਾਹੇ ਤੁਸੀਂ ਮੋਇਨਜੋਦੜੋ ਹੋਵੇ, ਚਾਹੇ ਤੁਸੀਂ ਗਨੇਰੀ ਵਾਲਾ ਹੋ, ਚਾਹੇ ਜਿੱਥੇ ਵੀ ਹੋਗੇ, ਜਦੋਂ ਵੀ ਕੋਈ ਇਸ ਤਰ੍ਹਾਂ ਦੀ 3500 1500 ਹੜੱਪਾ ਦੀ ਚੀਜ਼ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਤੱਕ ਮਿਲੇਗਾ, ਉਸੇ ਵਕਤ ਉਹ ਕਹਿਣਗੇ ਜੀ ਹੜੱਪਾ ਕਲਚਰ ਹੈ। ਇਹ ਸਾਨੂੰ ਇਜਾਜ਼ ਹੈ, ਸਾਡੇ ਪੰਜਾਬ ਨੂੰ ਇਜਾਜ਼ ਹੈ, ਸਾਡੇ ਡਿਸਟ੍ਰਿਕਟ ਸਾਹਿਬਾਨ ਨੂੰ ਇਜਾਜ਼ ਹੈ ਕਿ ਅਸੀਂ ਸਿਵਲਾਈਜੇਸ਼ਨ ਦੇ ਹਵਾਲੇ ਨਾਲ ਵੀ ਔਰ ਕਲਚਰ ਦੇ ਹਵਾਲੇ ਨਾਲ ਵੀ ਦੁਨੀਆ ਤੋਂ ਮੁਮਤਾਜ਼ ਕਰਨੇ ਆ, ਔਰ ਇਹ ਬੜੀ ਖੁਸ਼ੀ ਦੀ ਗੱਲ ਹੈ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਇਸ ਦੀ ਐਵੋਲੂਸ਼ਨ, ਡਿਵੈਲਪਮੈਂਟ ਔਰ ਇਸ ਦੀ ਜਿਤਨੀ ਵੀ ਟੈਕਨੀਕਸ ਇਸਤੇਮਾਲ ਹੋਈਆਂ ਇੰਡਸ ਵੈਲੀ ਵਿੱਚ ਜਾਂ ਹੜੱਪਾ ਵਿੱਚ, ਉਹ ਸਾਡੀਆਂ ਹੁਣ ਵੀ ਚੱਲ ਰਹੀਆਂ ਕਿਸੇ ਨਾ ਕਿਸੇ ਹਵਾਲੇ ਨਾਲ, ਆਰਟ ਦੇ ਹਵਾਲੇ ਨਾਲ, ਡਾਂਸ ਦੇ ਹਵਾਲੇ ਨਾਲ, ਜਾਂ ਉਹਨਾਂ ਦੇ ਆਰਕੀਟੈਕਚਰ ਦੇ ਹਵਾਲੇ ਨਾਲ, ਉਹਨਾਂ ਦੇ ਲਿਬਾਸ ਦੇ ਹਵਾਲੇ ਨਾਲ। ਇਹ ਸਾਡੀ ਰੀਤ ਹੈ ਔਰ ਇਹ ਸਾਡੀ ਟ੍ਰੈਡੀਸ਼ਨਸ ਹੈ ਜਿਹੜੀਆਂ ਚੱਲਦੀਆਂ ਆ ਰਹੀਆਂ। ਔਰ ਸਾਨੂੰ ਇੱਕ ਮੈਂ ਦੱਸਦਾ ਜਾਣਾ ਇੱਥੇ ਇਹ ਵੀ ਗੱਲ, ਤੇ ਫਿਰ ਤਾਂ ਮੈਂ ਜਾਵਾਂਗਾ ਪ੍ਰੋਟੈਕਸ਼ਨ ਹਲੇ, ਕਿ ਇਸ ਵਕਤ ਹੜੱਪਾ ਸਾਡਾ ਟੈਂਟਿਵ ਵਰਲਡ ਹੈਰੀਟੇਜ ਲਿਸਟ ਤੇ ਹੈ, ਔਰ ਇਹ ਤਕਰੀਬਨ 2007 ਤੋਂ ਜਦੋਂ ਅਸੀਂ ਇਸ ਤੇ ਕੰਮ ਸ਼ੁਰੂ ਕੀਤਾ ਤੇ ਉਦੋਂ ਇਹ ਟੈਂਟਿਵ ਵਰਲਡ ਹੈਰੀਟੇਜ ਲਿਸਟ ਤੇ ਚਲਾ ਗਿਆ ਸੀ। ਉਹਨਾਂ ਦੀ ਕੁਝ ਜ਼ਰੂਰੀਆਤ ਸੀ ਔਰ ਉਹਨਾਂ ਨੇ ਇਹ ਕਿਹਾ, ਯੂਨੈਸਕੋ ਨੇ, ਕਿ ਜਨਾਬ ਤੁਸੀਂ ਇਹ ਚੀਜ਼ਾਂ ਨੂੰ ਪੂਰਾ ਕਰੋ ਤੇ ਅਸੀਂ ਇਹਨੂੰ ਵਰਲਡ ਹੈਰੀਟੇਜ ਡਿਕਲੇਅਰ ਕਰਾਂਗੇ। ਔਰ ਇਹ ਸਾਡੇ ਵਾਸਤੇ ਬੜੀ ਖੁਸ਼ੀ ਹੋਏਗੀ ਕਿ ਅਸੀਂ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਅਸੀਂ ਪੂਰਾ ਕਰ ਚੁੱਕੇ ਹਾਂ ਔਰ ਅਸੀਂ ਡੋਜ਼ੀਅਰ ਵਗੈਰਾ ਬਣਾ ਰਹੇ ਹਾਂ, ਔਰ ਇਹਦਾ ਇਨਸ਼ਾਅੱਲਾ 5 ਸਾਲਾਂ ਵਿੱਚ ਸਾਨੂੰ ਖੁਸ਼ੀ ਹੋਏਗੀ ਕਿ ਇਹ ਸਾਡਾ ਹੜੱਪਾ ਵਰਲਡ ਹੈਰੀਟੇਜ ਲਿਸਟ ਤੇ ਵੀ ਚਲਾ ਜਾਏਗਾ ਇਨਸ਼ਾਅੱਲਾ ਤਾਲਾ, ਉਮੀਦ ਹੈ। ਹੁਣ ਮੈਂ ਆਣਾ ਤੁਹਾਡੇ ਜਿਹੜਾ ਮੇਰਾ ਟੌਪਿਕ ਹੈ ਇਹਦੀ ਪ੍ਰੋਟੈਕਸ਼ਨ। ਸਭ ਤੋਂ ਪਹਿਲਾਂ ਪ੍ਰੋਟੈਕਸ਼ਨ, ਹੜੱਪਾ ਸਾਡਾ 175 ਏਕੜ ਤੇ ਮੁਹਿਤ ਹੈ, ਜਿਹੜੀ ਕਿ ਗੌਰਮੈਂਟ ਦੀ ਜ਼ਮੀਨ ਹੈ ਸੀ। ਲੇਕਿਨ ਜਦੋਂ 1947 ਦੇ ਵਿੱਚ ਲੋਕ ਆਬਾਦਕਾਰ ਇੱਧਰ ਆਏ ਤੇ ਕੁਝ ਜ਼ਮੀਨ 175 ਦੇ ਵਿੱਚੋਂ ਤਕਰੀਬਨ 45-46 ਏਕੜ ਲੋਕ ਪ੍ਰਾਈਵੇਟ ਲੋਕਾਂ ਨੂੰ ਦੇ ਦਿੱਤੀ ਗਈ, ਔਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਜ਼ਮੀਨ ਕਿਤਨੀ ਹੀ ਅਹਿਮ ਹੈ ਔਰ ਕਿਤਨੀ ਹੀ ਇਹਦੇ 'ਚ ਨਵਾਦਰਾ ਦਫਨ ਹੈ। ਲੇਕਿਨ ਅਣਜਾਣੇ ਦੇ ਵਿੱਚ ਜਾਂ ਸਮਝਦਾਰੀ ਦੇ ਨਾਲ ਕਿਸੇ ਨੇ ਵੀ ਕਿਸੇ ਤਰ੍ਹਾਂ ਉਹ ਚੀਜ਼ਾਂ ਉਹਨਾਂ ਨੂੰ, ਇਸ ਜ਼ਮੀਨ ਉਹਨਾਂ ਨੂੰ ਡਿਲਾਟ ਕਰ ਦਿੱਤੀ ਗਈ। ਔਰ ਇਹ ਫਿਰ ਇੱਕ ਡਿਪਾਰਟਮੈਂਟ ਆਫ ਆਰਕੀਓਲੋਜੀ ਔਰ ਉਹਨਾਂ ਲੋਕਾਂ ਦਾ ਤਕਰੀਬਨ 400 ਲੋਕ ਸੀ,
ਉਹਨਾਂ ਦਰਮਿਆਨ ਇੱਕ ਝਗੜਾ ਸ਼ੁਰੂ ਹੋ ਗਿਆ। ਅਸੀਂ ਚਾਹੁੰਦੇ ਸੀ ਕਿ ਜ਼ਮੀਨ ਸਾਡੀ ਹੈ ਔਰ ਉਹ ਕਹਿੰਦੇ ਸੀ ਕਿ ਸਾਡੀ ਹੈ। ਅੱਛਾ, ਉਸ ਦੀ ਵਜ੍ਹਾ ਤੋਂ ਹੜੱਪਾ ਦੀ ਪ੍ਰੋਟੈਕਸ਼ਨ ਨਾਮੁਮਕਿਨ ਸੀ। ਉਸ ਦੀ ਵਜ੍ਹਾ ਤੋਂ ਲੋਕ ਟ੍ਰੈਸਪਾਸਿੰਗ ਯਾਨੀ ਕਿ ਲੋਕਾਂ ਦਾ ਆਣਾ ਜਾਣਾ, ਮੱਝਾਂ ਗਾਵਾਂ ਟਾਂਗੇ ਹਰ ਵਕਤ ਉਸ ਦੀ ਸਾਈਡ ਉੱਤੇ ਚੱਲਣੇ, ਟ੍ਰੈਸਪਾਸਿੰਗ ਹੋਣੀ ਔਰ ਕਾਫੀ ਸਾਰਾ ਸਾਈਡ ਨੂੰ ਨੁਕਸਾਨ ਯਾਨੀ ਕਿ ਹੋ ਰਿਹਾ ਸੀ। ਡਿਪਾਰਟਮੈਂਟ ਕਾਫੀ ਅਰਸੇ ਤੋਂ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਹ ਕਹਿੰਦੇ ਨਾ ਕਿ ਉਸ ਦੀ ਕਿਸੇ ਪਾਸੇ ਦਾਲ ਨਹੀਂ ਕਰ ਰਹੀ ਸੀ। ਲੇਕਿਨ ਅੱਲਾਹ ਤਾਲਾ ਨੇ ਮੈਨੂੰ ਸ਼ਰਫ ਦਿੱਤਾ, ਕਿਉਂਕਿ ਕੇਸ 1999 ਤੋਂ ਯਾਨੀ 1989 ਤੋਂ ਚੱਲ ਰਿਹਾ ਸੀ ਔਰ ਕਿਸੇ ਵੀ ਸੂਰਤ ਮੁਕੰਮਲ ਹੋਣ ਦੀ ਜ਼ਰੂਰਤ ਨਹੀਂ ਲੈਂਦਾ ਸੀ। ਅਦਾਲਤਾਂ 'ਚ ਵੀ ਕੇਸ ਸੀ ਔਰ ਕਾਫੀ ਸਾਰੇ ਅੰਡਰ ਸੈਕਸ਼ਨ 4 ਤੁਹਾਨੂੰ ਪਤਾ ਹੈ ਕਿ ਕੋਈ ਜ਼ਮੀਨ ਜਦੋਂ ਅਕਵਾਇਰ ਕੀਤੀ ਜਾਂਦੀ ਹੈ ਤੇ ਉਸ ਵਾਸਤੇ ਗਵਰਨਮੈਂਟ ਦਾ ਐਕਟ ਹੈ, ਲੈਂਡ ਐਕੁਇਜ਼ੀਸ਼ਨ ਐਕਟ 1894, ਉਹਦੇ ਤਹਿਤ ਕੀਤਾ ਜਾਂਦਾ ਹੈ। ਅੰਡਰ ਸੈਕਸ਼ਨ 4 ਵੀ ਹੋ ਗਿਆ ਉਸ ਐਕਟ ਦੇ ਤਹਿਤ, ਲੇਕਿਨ ਫਿਰ ਵੀ ਗੱਲ ਦਾਲ ਨਹੀਂ ਗਲ ਰਹੀ ਸੀ। ਕਾਫੀ ਸਾਰੇ ਲੋਕ ਅਦਾਲਤਾਂ 'ਚ ਸੀ, ਉਹਨਾਂ ਦਾ ਇਹ ਸੀ ਕਿ ਅਸੀਂ ਜ਼ਮੀਨ ਨਹੀਂ ਦੇਣੀ। ਲੇਕਿਨ ਜਦੋਂ ਕੰਪਲਸਰੀ ਲਾਜ਼ਮੀ ਤੌਰ ਪਰ ਇਸ ਜ਼ਮੀਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਲੋਕਾਂ ਨੇ ਆਪਣੇ ਰੇਟ ਜਿਹੜੇ ਨਾ ਉਹਨਾਂ ਤੇ ਆ ਗਏ ਕਿ ਸਾਨੂੰ ਇੱਕ ਅੱਛਾ ਰੇਟ ਦਿੱਤਾ ਜਾਏ। ਉਸ ਵਕਤ 1996 ਦੇ ਵਿੱਚ ਇੱਕ ਦੁਬਾਰਾ ਨੋਟੀਫਿਕੇਸ਼ਨ ਕਰਕੇ ਤੇ 3,40,000 ਦੇ ਲਗਭਗ ਫੀ ਏਕੜ ਦੇ ਹਿਸਾਬ ਨਾਲ ਲੋਕਾਂ ਨੂੰ ਜ਼ਮੀਨ ਦਾ ਰੇਟ ਮੁਕਾ ਕੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਇਸੇ ਦੌਰਾਨ ਫਿਰ ਕੁਛ ਡਿਲੇ ਹੋ ਗਈ, ਉਸ ਦੇਰ ਦੀ ਵਜ੍ਹਾ ਤੋਂ ਉਹ ਫਿਰ ਨੋਟੀਫਿਕੇਸ਼ਨ ਜਿਹੜਾ ਖਤਮ ਹੋ ਗਿਆ ਤੇ ਫਿਰ ਇਸੇ ਦੌਰਾਨ ਕਾਫੀ ਸਾਰਾ ਲਿੰਗਰੋਨ ਹੋਇਆ, ਕਾਫੀ ਦੇਰ ਹੋਈ। ਫਿਰ ਉਸ ਤੋਂ ਬਾਅਦ 2006 ਦੇ ਵਿੱਚ ਮੇਰੀ ਪਹਿਲੀ ਸਤੰਬਰ 2006 'ਚ ਮੇਰੀ ਪੋਸਟਿੰਗ ਗਿਲਗਿਤ ਵਿੱਚ ਮੇਰੀ ਪੋਸਟਿੰਗ ਸੀ ਔਰ ਉੱਥੋਂ ਮੈਂ ਇੱਥੇ ਆ ਕੇ ਜਨਾਬ ਜੁਆਇਨ ਕੀਤਾ ਔਰ ਜਦੋਂ ਮੈਂ ਦੇਖਿਆ ਤੇ ਹਾਲਾਤ ਕੋਈ ਕਾਬੂ 'ਚ ਨਹੀਂ ਸੀ ਔਰ ਸਾਈਡ ਦਾ ਬੁਰਾ ਹਾਲ ਸੀ। ਔਰ ਸ਼ਾਇਦ ਤੁਸੀਂ 2006 ਤੋਂ ਪਹਿਲੇ ਦੇਖਿਆ ਹੋਵੇ ਜਾਂ ਕਿਸੇ ਹੋਰ ਬਜ਼ੁਰਗ ਜਾਂ ਮੇਰੇ ਜਿਹੜੇ ਵੀ ਦੋਸਤ ਅਹਿਬਾਬ ਸੁਣ ਰਹੇ ਨੇ ਮੈਨੂੰ, ਉਹਨਾਂ ਦੇਖਿਆ ਹੋਏਗਾ ਔਰ ਹੁਣ ਵੀ ਆ ਕੇ ਦੇਖਣਗੇ ਤੁਹਾਨੂੰ ਕਾਫੀ ਸਾਰਾ ਫਰਕ ਮਹਿਸੂਸ ਹੋ ਜਾਏਗਾ। ਅੱਛਾ, ਦਿਲ 'ਚ ਹੋਇਆ ਸੀ ਕਿ ਕਿਸੇ ਤਰ੍ਹਾਂ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਕਾਫੀ ਸਾਰੇ ਸਟੇਕ ਹੋਲਡਰਸ ਨੂੰ ਮਿਲੇ, ਜਿਹੜੇ ਲੈਂਡ ਓਨਰ ਸੀ ਉਹਨਾਂ ਨੂੰ ਮਿਲੇ, ਕਿਸੇ ਤਰ੍ਹਾਂ ਕਰਾ ਕੇ ਤੇ ਇਸ ਹੱਦ ਤੱਕ ਪਹੁੰਚੇ ਕਿ ਸਾਨੂੰ ਇੱਕ ਅੱਛਾ ਮੁਨਾਸਿਬ ਰੇਟ ਦਿੱਤਾ ਜਾਵੇ ਤੇ ਅਸੀਂ ਜ਼ਮੀਨ ਤੁਹਾਨੂੰ ਹੈਂਡਓਵਰ ਕਰ ਦਿੱਤਾ ਜਾਵੇ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਜ਼ਮੀਨ ਇਹ ਨਹੀਂ ਅਕਵਾਇਰ ਕਰ ਸਕਦੇ ਸੀ, ਨਹੀਂ ਲੈ ਸਕਦੇ ਸੀ, ਉਨੀ ਦੇਰ ਤੱਕ ਅਸੀਂ ਨਾ ਤਾਂ ਕੋਈ ਡਿਵੈਲਪਮੈਂਟ ਕੰਮ ਕਰ ਸਕਦੇ ਸੀ, ਨਾ ਅਸੀਂ ਚਾਰ ਦੀਵਾਰੀ ਬਣਾ ਸਕਦੇ ਸੀ, ਨਾ ਹੀ ਕੁਛ ਹੋਰ ਕਰ ਸਕਦੇ ਸੀ ਔਰ ਲਿਹਾਜ਼ਾ ਉਸਦੀ ਪ੍ਰੋਟੈਕਸ਼ਨ ਔਰ ਹਿਫਾਜ਼ਤ ਨਾਮੁਮਕਿਨ ਹੋ ਚੁੱਕੀ ਸੀ। ਔਰ ਕਿਉਂਕਿ ਉਹਦੇ ਦੋਨੋਂ ਸਾਈਡਾਂ ਤੇ ਕੁਛ ਆਬਾਦੀ ਵੀ ਐਸੇ, ਉਹਨਾਂ ਵਾਸਤੇ ਸ਼ਾਰਟਕਟ ਰਸਤੇ ਵੀ ਐਸੀ ਔਰ ਉਹਨਾਂ ਵਾਸਤੇ ਬੜਾ ਈਜ਼ੀ ਸੀ। ਔਰ ਦੂਸਰਾ ਸੀ ਕਿ ਇਸ ਸਾਈਡ ਦੇ ਉੱਤੇ 3 ਕਬਰਸਤਾਨ ਵੀ ਹੈ ਸੀ ਔਰ ਲੋਕਾਂ ਵਾਸਤੇ ਇੱਕ ਰਿਲੀਜੀਅਸ ਇਸ਼ੂ ਵੀ ਹੈ ਸੀ ਕਿ ਅਸੀਂ ਉਹਨੂੰ ਛੇੜਾਂਗੇ ਤੇ ਜ਼ਰਾ ਹੋਰ ਕੰਮ ਖਰਾਬ ਹੋਏਗਾ। ਲੇਕਿਨ ਬੜੀ ਸਮਝਦਾਰੀ ਦੇ ਨਾਲ ਲੋਕਾਂ ਨੂੰ ਮੋਟੀਵੇਟ ਕੀਤਾ ਔਰ ਕਾਫੀ ਸਾਰੇ ਦੋਸਤ ਅਹਿਬਾਬ ਨੂੰ ਨਾ ਮਿਲਾਇਆ। ਤੁਹਾਡੇ ਜੈਸੇ ਦੋਸਤਾਂ ਨੇ ਬੜੀ ਹੈਲਪ ਕੀਤੀ। ਸਾਡੀ ਇੱਕ NGO ਲੋਕ ਸੁਜਾਗ ਸ਼ਫੀਕ ਭੱਟ ਸਾਹਿਬ ਉਸਦੇ ਐਸੀ, ਉਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ। ਫਿਰ ਹਾਈ ਕੋਰਟ ਦੇ ਜੱਜ ਸਾਹਿਬ ਸੀ ਇਜਾਜ਼ ਸਾਹਿਬ, ਉਹਨਾਂ ਨੇ ਕਾਫੀ ਹੈਲਪ ਕੀਤੀ। ਉਹਨੇ ਕਿਹਾ ਸਨ ਇਹ ਬੇਫਿਕਰ ਹੋ ਜਾ, ਅਗਰ ਕੇਸ ਮੇਰੇ ਕੋਲ ਆ ਗਿਆ ਤੇ ਮੈਂ ਇਨਸ਼ਾ ਅੱਲਾਹ ਤਾਲਾ ਇਸਦਾ ਫੈਸਲਾ ਕਰ ਦੇਵਾਂਗਾ ਔਰ ਅਸੀਂ ਇਹਨਾਂ ਦਰਖਤਾਂ ਨੂੰ ਵੀ ਬਚਾਉਣਾ ਹੈ ਜਿਹੜੇ ਉੱਤੇ ਹੈ ਔਰ ਇਸ ਸਾਈਟ ਨੂੰ ਵੀ ਬਚਾਉਣਾ ਹੈ। ਇਹ ਸਾਡਾ ਧਰਤੀ ਮਾਂ ਹੈ ਔਰ ਸਾਡਾ ਕਲਚਰ ਹੈ ਔਰ ਦੁਨੀਆ ਦੇ ਵਿੱਚ ਇਸ ਦਾ ਇੱਕ ਨਾਂ ਹੈ, ਇਸ ਦੇ ਅਸੀਂ ਪ੍ਰੋਟੈਕਸ਼ਨ ਜ਼ਰੂਰੀ ਕਰਨੀ ਹੈ। ਇਹ ਮੈਂ ਥੋੜੀ ਜਿਹੀ ਪਿੱਛੇ ਚਲਾ ਗਿਆ, ਮੈਂ ਤੇ ਸਮਝ ਆਏ ਕਿ ਕੋਈ ਆਸਾਨ ਕੰਮ ਨਹੀਂ ਹੁੰਦੇ, ਕਿ ਇਹਨਾਂ 'ਚ ਕਾਫੀ ਦਗੋ ਕਰਨੀ ਪੈਂਦੀ ਹੈ, ਕਾਫੀ ਸਾਰੀ ਜੁੱਤੀਆਂ ਕਿਸਾਨੀਆਂ ਪੈਂਦੀਆਂ ਤੇ ਫਿਰ ਜਾ ਕੇ ਇਸ ਤਰ੍ਹਾਂ ਦੇ ਕੰਮ ਹੁੰਦੇ। ਫਿਰ ਉਸ ਤੋਂ ਬਾਅਦ ਕਾਫੀ ਹਾਈ ਕੋਰਟ ਮੁਲਤਾਨ 2-4 ਚੱਕਰ ਲੱਗੇ, ਜੱਜ ਸਾਹਿਬ ਨੇ ਡਿਸੀਜਨ ਕਰ ਦਿੱਤਾ ਸਾਡੇ ਹੱਕ 'ਚ। ਲੇਕਿਨ ਉਹਦੇ ਵਿੱਚ ਰੇਟ ਜਿਹੜਾ ਹੈ ਨਾ ਜੀ, ਉਹ ਜ਼ਮੀਨ ਦਾ 3,40,000 ਤੋਂ 42 ਲੱਖ ਕਰ ਦਿੱਤਾ ਗਿਆ, ਕਿਉਂਕਿ ਇਹ 2014 ਆ ਚੁੱਕਿਆ ਸੀ। 2014 ਦੇ ਵਿੱਚ ਅੱਛਾ ਖਾਸਾ ਰੇਟ ਹੋ ਗਿਆ। ਹੁਣ ਦੂਸਰੀ ਤਰਫ ਫੈਸਲਾ ਹੋ ਗਿਆ, ਲੇਕਿਨ ਹੁਣ ਫੰਡ ਦਾ ਮਸਲਾ ਆ ਗਿਆ। ਅੱਛਾ, ਫੰਡ ਦਾ ਜਦੋਂ ਮਸਲਾ ਆਇਆ ਤੇ ਫਿਰ ਮੈਂ ਆਪਣੇ ਡਾਇਰੈਕਟਰ ਜਨਰਲ ਸੈਕਟਰੀ ਨਾਲ ਰਾਬਤਾ ਕੀਤਾ। ਮੈਂ ਕਿਹਾ ਸਰ ਇਹ ਗੱਲ ਹੈ ਔਰ ਇਹ ਬਹੁਤ ਜ਼ਰੂਰੀ ਹੈ, ਇਸ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ ਔਰ ਇਹ ਅਦਾਲਤ ਦਾ ਫੈਸਲਾ ਵੀ ਹੈ। ਤੇ ਫਿਰ ਇਸ ਤਰ੍ਹਾਂ ਅਸੀਂ ਫਾਈਨਾਂਸ ਡਿਪਾਰਟਮੈਂਟ ਨੂੰ ਰਜੂ ਕੀਤਾ ਔਰ ਦਿਨ ਰਾਤ ਕਰਕੇ ਔਰ ਅਸੀਂ ਤਕਰੀਬਨ 20 ਕਰੋੜ ਰੁਪਏ ਦੀ ਮਨਜ਼ੂਰੀ ਲੈ ਲਈ। ਔਰ ਇਸ ਵਿੱਚ ਇੱਕ ਮਜ਼ੇਦਾਰ ਗੱਲ ਇਹ ਵੀ ਮੈਂ ਦੱਸਣਾ ਚਾਹਾਂਗਾ ਔਰ ਤਕਰੀਬਨ 19 ਲੱਖ 1 ਕਰੋੜ ਤੇ 42 ਲੱਖ ਅਸੀਂ ਆਲਰੇਡੀ ਪੇ ਕਰ ਚੁੱਕੇ ਸੀ ਔਰ 19 ਕਰੋੜ ਰੁਪਏ ਬਾਕੀ ਸੀ ਔਰ ਉਹਦਾ ਚੈੱਕ ਮੈਂ ਜਦੋਂ DC ਆਫਿਸ AC ਆਫਿਸ ਜਮ੍ਹਾਂ ਕਰਾ ਦਿੱਤਾ ਔਰ ਉਹ ਗਲਤੀ ਨਾਲ ਕਿਸੇ ਦੂਸਰੇ ਅਕਾਊਂਟ 'ਚ ਪੰਚ ਹੋ ਗਿਆ
ਤੇ ਇੱਕ ਦਫਾ ਫਿਰ ਸਾਨੂੰ ਕਾਫੀ ਸਾਰੀ ਪਰੇਸ਼ਾਨੀ ਹੋਈ ਔਰ ਉਹ ਸਾਰਾ ਜਿਹੜਾ ਸੀ ਇੱਕ ਦੁਬਾਰਾ ਤੋਂ ਸ਼ੁਰੂ ਹੋ ਗਿਆ ਮਸਲਾ ਕਿ ਇਹ ਕੀ ਹੋਏਗਾ ਔਰ ਅੱਛਾ ਖਾਸਾ ਇਸ਼ੂ ਬਣ ਗਿਆ। ਲੇਕਿਨ ਲੱਕਲੀ ਜਿਹੜਾ ਦੂਸਰਾ ਅਕਾਊਂਟ ਵਿੱਚ ਪੰਚ ਹੋਇਆ ਉਹ ਵੀ ਗਵਰਨਮੈਂਟ ਦਾ ਹੀ ਅਕਾਊਂਟ ਸੀ ਔਰ 28 ਜਾਂ 29 ਜੂਨ ਸੀ, ਉਸ ਤੋਂ ਬਾਅਦ ਕਲੋਜ਼ਿੰਗ ਸੀ ਔਰ ਉਹਨਾਂ ਨੂੰ ਪੈਸੇ ਸਾਰੇ ਵਾਪਸ ਕਰ ਦਿੱਤੇ। ਔਰ ਜਦੋਂ ਅਸੀਂ ਫਿਰ ਅਸੀਂ ਜਦੋਂ ਇਹ ਸਾਰਾ ਲੋਕਾਂ ਨੂੰ ਪੈਸੇ ਦੇਣ ਦੀ ਤਿਆਰੀ ਕੀਤੀ, ਉਹ ਦੇਖਿਆ ਤੇ ਅਕਾਊਂਟ 'ਚ ਪੈਸੇ ਹੀ ਨਹੀਂ ਹੈ। ਉਹ ਬੜੀ ਪਰੇਸ਼ਾਨੀ ਹੋਈ ਕਿ ਕਿਸ ਤਰ੍ਹਾਂ ਹੋਇਆ। ਫਿਰ ਉਹਦੀ ਛਾਣਬੀਨ ਕੀਤੀ ਤੇ ਪਤਾ ਚੱਲਿਆ ਕਿ ਜੀ ਉਹ ਤੇ ਗਲਤ ਡੈਬਿਟ ਹੋ ਗਿਆ ਸੀ, ਲਿਹਾਜ਼ਾ ਉਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਉਹ ਪੈਸੇ ਅਸੀਂ ਉਸ ਡਿਪਾਰਟਮੈਂਟ ਤੋਂ ਵਾਪਸ ਲਏ ਔਰ 6 ਮਹੀਨੇ ਕੇ ਸਾਲ ਇੱਕ ਤਕਰੀਬਨ ਹੋਰ ਲੇਟ ਹੋ ਗਏ। ਲੇਕਿਨ ਅਲਹਮਦੁਲਿਲਾ ਅਸੀਂ ਇਸ ਵਿੱਚ ਕਾਮਯਾਬ ਹੋ ਗਏ। ਅੱਛਾ, ਉਸ ਤੋਂ ਬਾਅਦ ਅਵਾਰਡ ਹੋ ਗਿਆ। ਅਵਾਰਡ ਤੋਂ ਬਾਅਦ ਅਸੀਂ ਲੋਕਾਂ ਨੂੰ ਪੈਸੇ ਦੇ ਦਿੱਤੇ ਔਰ ਫਿਰ ਜਦੋਂ ਸਾਡੀ ਜ਼ਮੀਨ 100 ਯਾਨੀ ਕਿ 130 ਏਕੜ ਸਾਡੇ ਕੋਲ ਆਲਰੇਡੀ ਗਵਰਨਮੈਂਟ ਦੀ ਜ਼ਮੀਨ ਹੈ ਸੀ। ਫਿਰ ਉਸ ਤੋਂ ਬਾਅਦ 45 ਏਕੜ ਅਸੀਂ ਅਕਵਾਇਰ ਕਰ ਲਈ। 175 ਏਕੜ ਜਿਹੜੀ ਕਿ ਪ੍ਰੋਟੈਕਟਡ ਸੀ, ਗਵਰਨਮੈਂਟ ਨੋਟੀਫਿਕੇਸ਼ਨ 1920 ਦੇ ਮੁਤਾਬਿਕ ਉਹ ਸਾਡੀ ਪੂਰੀ ਹੋ ਗਈ। ਫਿਰ ਅਸੀਂ ਉਸ ਨੂੰ ਅਗਲਾ ਸੋਚਿਆ ਵੀ ਹੁਣ ਸਾਡੇ ਕੋਲ ਬਿਲਕੁਲ ਫ੍ਰੀ ਹੈਂਡ ਹੈ, ਸਾਡੀ ਜ਼ਮੀਨ ਹੈ, ਹੁਣ ਸਾਨੂੰ ਕਿਸੇ ਪਾਸੇ ਕੋਈ ਰੁਕਾਵਟ ਨਹੀਂ ਔਰ ਇਨਸ਼ਾਅੱਲਾ ਅਸੀਂ ਇਸ ਨੂੰ ਦੀ ਬਿਹਤਰੀ ਵਾਸਤੇ, ਦੀ ਪ੍ਰੋਟੈਕਸ਼ਨ ਵਾਸਤੇ ਕਰੀਏ। ਔਰ ਫਿਰ ਅਸੀਂ 118 ਮਿਲੀਅਨ ਦਾ ਇੱਕ ਨਵਾਂ ਮਨਸੂਬਾ ਤਿਆਰ ਕੀਤਾ ਔਰ ਅਲਹਮਦੁਲਿਲਾ ਉਹ ਵੀ ਮੁਕੰਮਲ ਕੀਤਾ, ਜਿਸ ਦੇ ਵਿੱਚ ਅਸੀਂ ਉਸ ਦੇ ਫੁੱਟਪਾਥ, ਜਿਸ ਦੇ ਵਿੱਚ ਕਿ ਯਾਨੀ ਕਿ ਜਿਹੜੇ ਜ਼ਰੂਰੀ ਕੰਮ ਸੀ, ਸਭ ਤੋਂ ਪਹਿਲਾਂ ਅਸੀਂ ਉਹਦੀ ਬਾਉਂਡਰੀ ਵਾਲ ਕੀਤੀ। ਹੁਣ ਬਾਉਂਡਰੀ ਵਾਲ 3.5 ਕਿਲੋਮੀਟਰ ਬਣਦੀ ਹੈ, ਯਾਨੀ ਕਿ ਮਿਊਜ਼ੀਅਮ ਤੋਂ ਲੈ ਕੇ ਵਾਪਸ ਮਿਊਜ਼ੀਅਮ ਤੇ ਆਈਏ ਤੇ ਤਕਰੀਬਨ 3.5 ਕਿਲੋਮੀਟਰ ਬਹੁਤ ਲੰਬੀ ਐਸੀ। ਔਰ ਤੁਹਾਨੂੰ ਪਤਾ ਹੈ ਕਿ ਨਾਲ ਲੋਕਾਂ ਦੀ ਜ਼ਮੀਨਾਂ ਔਰ ਫਿਰ ਇੱਕ ਪਾਸੇ ਸਰਕਾਰ ਦੀ ਜ਼ਮੀਨ ਔਰ ਜਗ੍ਹਾ ਜਗ੍ਹਾ ਤੇ ਝਗੜੇ ਕਿ ਜੀ ਤੁਹਾਡੀ ਜ਼ਮੀਨ ਤੁਸੀਂ ਸਾਡੀ ਲੈ ਰਹੇ ਹੋ, ਅਸੀਂ ਤੁਹਾਡੀ ਲੈ ਰਹੇ ਹਾਂ। ਲੇਕਿਨ ਬੜੀ ਦਾਨਿਸ਼ਮੰਦੀ ਨਾਲ ਲੋਕਾਂ ਨੂੰ ਭਰੋਸਾ ਦੇ ਕੇ ਪਿਆਰ ਮੁਹੱਬਤ ਦੇ ਨਾਲ ਕੋਈ ਕੋਰਟ ਕੇਸ ਨਹੀਂ ਹੋਣ ਦਿੱਤਾ ਔਰ ਉਸ ਦੀਵਾਰ ਨੂੰ ਮੁਕੰਮਲ ਕੀਤਾ। ਔਰ ਜਿਹੜਾ ਕਿ ਮੈਂ ਸਮਝ ਰਿਹਾ ਸੀ ਕਿ ਮੇਰੇ ਕੋਲ ਕੰਮ ਮੁਕੰਮਲ ਨਹੀਂ ਹੋਣਾ, ਅਲਹਮਦੁਲਿਲਾ ਅੱਲਾਹ ਤਾਲਾ ਨੇ ਮਦਦ ਕੀਤੀ, ਦੋਸਤਾਂ ਨੇ ਮਦਦ ਕੀਤੀ ਔਰ ਸਭ ਤੋਂ बढ़ कर ਜਿਹੜੇ ਸਟੋਕ ਹੋਲਡਰ ਸੀ ਲੋਕਾਂ ਨੇ ਵੀ ਮੇਰੀ ਮਦਦ ਕੀਤੀ ਔਰ ਇਹ ਕੰਮ ਕੰਪਲੀਟ ਹੋ ਗਿਆ। ਔਰ ਇੱਕ ਹਫ਼ਤੇ ਦੇ ਵਿੱਚ ਮੈਂ ਕਹਾਂਗਾ ਕਿ ਸਾਰੀ ਸਾਡੀ ਆਰਕੀਓਲੋਜੀਕਲ ਸਾਈਟ, ਜਿਸ ਨੂੰ ਹੜੱਪਾ ਕਹਿੰਦੇ ਆ, ਮਹਿਫੂਜ਼ ਹੋ ਗਈ। ਹੁਣ ਅਗਲਾ ਕੰਮ ਸੀ ਕਿ ਜਿਹੜੀ ਕੋਈ ਯੂਨੈਸਕੋ ਦੀ ਕੁਛ ਡਿਮਾਂਡ ਹੈ ਸੀ, ਉਸ ਵਾਸਤੇ ਅਸੀਂ ਫਿਰ ਇੱਕ ਦਫਾ ਇੱਕ ਨया PC1 ਬਣਾਇਆ ਤਾਂ ਕਿ ਅਸੀਂ ਇਸ ਨੂੰ ਟੈਂਟਿਵ ਵਰਲਡ ਹੈਰੀਟੇਜ ਲਿਸਟ ਤੇ ਹੈ, ਲੇਕਿਨ ਅਸੀਂ ਚਾਹੁੰਦੇ ਸੀ ਕਿ ਇਸ ਨੂੰ ਅਸੀਂ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ 'ਚ ਲੈ ਜਾਈਏ। ਉਸ ਵਾਸਤੇ ਅਸੀਂ ਸਭ ਤੋਂ ਪਹਿਲਾਂ ਤਾਂ ਡਿਵੈਲਪਮੈਂਟ ਕੰਮ ਕੁਛ ਕੀਤੇ, ਮਸਲਨ ਦੇ ਜਿਹੜੇ ਵਾਕਵੇ ਸੀ, ਫੁੱਟਪਾਥ ਸੀ, ਲੋਕਾਂ ਦੇ ਆਉਣ ਜਾਣ ਦੇ ਕਾਫੀ ਸਾਰੇ ਮਸਲੇ ਸੀ, ਉਹ ਚੌੜੇ ਕੀਤੇ, ਕੁਛ ਖਰਾਬ ਸੀ। ਮੈਂ ਤੁਹਾਨੂੰ ਇੱਕ ਸ਼ੇਅਰ ਵੀ ਕੀਤੀ ਹੈ ਛੋਟੀ ਜਿਹੀ ਇੱਕ ਆਪਣੀ ਪ੍ਰੈਜੈਂਟੇਸ਼ਨ, ਅਗਰ ਦੋਸਤ ਸਾਹਿਬ ਆਪ ਦਿਖਾਣਾ ਚਾਹੋਗੇ ਦੇਖ ਲੈਣਗੇ। ਔਰ ਅਸੀਂ ਉਹ ਮੁਕੰਮਲ ਕੀਤੇ ਔਰ ਉਸ ਦੇ ਵਿੱਚ ਅਸੀਂ ਇੱਕ ਆਡੀਟੋਰੀਅਮ ਬਣਾਇਆ, ਜਿਹੜਾ ਕਿ ਸਭ ਤੋਂ ਅਹਿਮ ਕੰਮ ਸੀ। ਉਹਦਾ ਅਸੀਂ ਨਾਂ ਰੱਖਿਆ ਸੀ ਮਿਨੀ ਸਿਨੇਮਾ ਆਡੀਟੋਰੀਅਮ। ਉਹ ਮਲਟੀ ਫੰਕਸ਼ਨਲ ਹੈ, ਅਗਰ ਤੁਹਾਨੂੰ ਮੌਕਾ ਮਿਲੇ, ਦੋਸਤਾਂ ਨੂੰ ਮੌਕਾ ਮਿਲੇ ਆ ਕੇ ਦੇਖਣਗੇ। ਉਸ ਤੇ ਅਸੀਂ ਸਾਡੀ ਤਕਰੀਬਨ ਹਰ ਹਫਤੇ 'ਚ 1-2 ਦਫਾ ਡਾਕੂਮੈਂਟਰੀ ਫਿਲਮ ਚਲਾ ਦਿੱਤੀ ਜਾਂਦੀ ਹੈ, ਜਿਹੜੀ ਹੜੱਪਾ ਦੇ ਹਵਾਲੇ ਨਾਲ, ਸਾਡੇ ਕਲਚਰ ਦੇ ਹਵਾਲੇ ਨਾਲ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਕਿਸੇ ਵੀ ਸਾਈਡ ਦੇ ਹਵਾਲੇ ਨਾਲ ਉਹ ਦਿਖਾਈ ਜਾਂਦੀ ਹੈ। ਉਸ ਦੇ ਮੁਖਤਲਿਫ ਟਾਈਮਿੰਗ ਹੈ, 5 ਮਿੰਟ, 8 ਮਿੰਟ ਔਰ 14 ਮਿੰਟ ਤੱਕ ਦੀ ਡਾਕੂਮੈਂਟਰੀ ਹੈ। ਇਸ ਤੋਂ ਇਲਾਵਾ ਹੋਰ ਵੀ ਸਾਡੇ ਕਲਚਰ ਦੇ ਹਵਾਲੇ 'ਚ ਕੋਈ ਵੀ ਸਾਨੂੰ ਅੱਛਾ ਲੱਗਦਾ ਹੈ ਕਿ ਟੈਕਸਲਾ ਦਿਖਾਣੀ ਹੈ ਜਾਂ ਕੋਈ ਹੋਰ ਸਾਡੇ ਕੋਈ ਮੋਨੂਮੈਂਟਸ, ਮਸਲਨ ਰੋਹਤਾਸ ਫੋਰਟ ਹੈ, ਉਸ ਦੀ ਵੀ ਸਾਡੇ ਕੋਲ ਹੈ, ਸ਼ਾਹੀ ਕਿਲਾ ਲਾਹੌਰ ਹੈ, ਉਸ ਦੀ ਵੀ ਹੈ, ਅਗਾਹ ਬਗਾਏ ਉਹ ਵੀ ਚਲਾਈਆਂ ਜਾਂਦੀਆਂ। ਇਸ ਤੋਂ ਇਲਾਵਾ ਉਸ ਦੇ ਵਿੱਚ ਅਸੀਂ ਮੁਖਤਲਿਫ ਵਰਕਸ਼ਾਪਸ ਔਰ ਕਾਨਫਰੰਸ ਵੀ ਕਰਾਣੇ ਆ, 1-2 ਹੋ ਚੁੱਕੀਆਂ ਔਰ ਇਹਦਾ ਵੀ ਮੌਕਾ ਹੈ ਇਨਸ਼ਾਅੱਲਾ ਤਾਲਾ। ਕੋਈ ਤੁਹਾਨੂੰ ਵੀ ਮੌਕਾ ਦੇਵਾਂਗੇ ਕਿ ਤੁਸੀਂ ਆਪਣਾ ਪ੍ਰੋਗਰਾਮ ਕਰੋ ਤਾਂ ਕਿ ਸਾਡਾ ਇਸ ਕਲਚਰ ਦੇ ਹਵਾਲੇ ਨਾਲ, ਹੜੱਪਾ ਦੇ ਹਵਾਲੇ ਨਾਲ ਔਰ ਸਾਡੀ ਤਹਿਜ਼ੀਬ ਦੇ ਹਵਾਲੇ ਨਾਲ ਅੱਛੀ ਐਡਵਰਟਾਈਜ਼ ਹੋ ਜਾਏ, ਆਨਲਾਈਨ ਹੋ ਜਾਏ, ਲੋਕਾਂ ਨੂੰ ਵੀ ਪਤਾ ਚੱਲ ਜਾਏ ਕਿ ਹੜੱਪਾ ਦੇ ਵਾਸਤੇ ਲੋਕ ਕੀ ਕੰਮ ਕਰ ਰਹੇ। ਇਸ ਤੋਂ ਅੱਗੇ ਥੋੜਾ ਜਿਹਾ ਵੱਧ ਕੇ ਮੈਂ ਫਿਰ ਦੱਸਾਂਗਾ ਕਿ ਹੜੱਪਾ ਦੀ ਕੰਜ਼ਰਵੇਸ਼ਨ ਯਾਨੀ ਕਿ ਉਹਦੀ ਹਿਫਾਜ਼ਤ, ਬਹੁਤ ਸਾਰੇ ਲੋਕਾਂ ਨੇ ਇਸ ਤੇ ਕੰਮ ਕੀਤਾ। ਸਭ ਤੋਂ ਪਹਿਲੇ 1921 ਦੇ ਵਿੱਚ ਸਭ ਤੋਂ ਪਹਿਲੀ ਖੁਦਾਈ ਹੋਈ ਦਿਆ ਰਾਮ ਸ਼ਾਨੀ ਸਾਹਿਬ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲੇ ਖੁਦਾਈ ਕੀਤੀ 1921 ਤੋਂ 1925 ਤੱਕ।
फिर उस तो बाद माधुसरू वार्ड्स 1925 ਤੋਂ 1934 तक खुदाई की थी, कुछ थोड़ा जा गैप आया। फिर उस तो बाद मॉर्टिन व्हीलर ब्रिटिश आर्कियोलॉजिस्ट ਸੀ, ਉਹਨਾਂ ਨੇ खुदाई ਕੀਤੀ और उन्होंने साबित ਕੀਤਾ कि ਇਹ बहुत बड़ा शहर ਸੀ और ਇਹ ਮੁxਤਲਿਫ ਇਹਦੇ ਮਹੱਲੇ ਸੀ ਜਾਂ ਦੇ ਵਾਰਡ ਸੀ और हर एक वार्ड और महला ਉਹਦੀ ਬਕਾਇਦਾ ਫਸੀਲ ਹੈ ਸੀ और फसील ਦੀ ਬਕਾਇਦਾ ਨਾਲ खुदाई ਕਰਕੇ ਨਿਸ਼ਾਨਦੇਹੀ ਵੀ ਕੀਤੀ, ਜਿਹੜੀ ਅੱਜ ਵੀ ਮੌਜੂਦ ਹੈ, ਜਿਸ ਨੇ 1934 ਜਾਂ 1947 ਤੋਂ ਬਾਅਦ ਰੀਸੈਂਟਲੀ 2014 ਜਾਂ 12 ਦੇ ਵਿੱਚ ਉਸਦੀ ਮੈਂ ਕੰਜ਼ਰਵੇਸ਼ਨ ਕੀਤੀ ਹੈ। ਇੱਕ ਤੁਹਾਨੂੰ ਮੈਂ ਤਸਵੀਰ ਭੇਜੀ ਹੋਈ ਹੈ, ਉਸਦਾ ਬੜਾ ਬੁਰਾ ਹਾਲ ਸੀ और ਇਹ ਫਸੀਲ ਮਾਸ਼ਾਅੱਲਾ ਬਹੁਤ ਵੱਡੀ और बहुत मोटी ਸੀ और इसकी कम से कम बाज़ जगह तो 7 मीटर और बाज़ जगह तो 12 ਤੋਂ 13 मीटर तक चौड़ी है और बाहर तो पक्की है और अंदर साइड तो ये ਜਿਹੜੀ ਫਸੀਲ ਹੈ ਇਹ ਕੱਚੀ ਇੱਟਾਂ ਦੇ ਨਾਲ ਮੁxਤਲਿਫ ਗਾਰੇ ਨਾਲ ਭਰ ਦਿੱਤੀ ਗਈ ਹੈ। ਇਸ ਦਾ ਵੀ ਮਕਸਦ ਸੀ ਕਿ ਇੱਕ ਤੇ ਕਿਉਂਕਿ ਦਰਿਆ ਰਾਵੀ ਦੇ ਕਿਨਾਰੇ ਤੇ ਹੜੱਪਾ ਹੈ, ਸੈਲਾਬ ਤੋਂ ਬਚਾ ਜਾ ਸਕੇ और दूसरा ਅਹਿਮ ਮਕਸਦ ਸੀ ਕਿ ਜੰਗਜੂਆਂ ਤੋਂ ਬਚਾ ਜਾ ਸਕੇ। ਐਨੀਹੋ ਉਸ ਤੋਂ ਜਿਹੜੀ ਵੱਡੀ ਖੁਦਾਈ ਫਿਰ ਉਸ ਤੋਂ ਬਾਅਦ 1937 ਚ ਕੇਨ ਸ਼ਾਸਤਰੀ ਨੇ ਕੀਤੀ। ਫਿਰ ਉਸ ਤੋਂ ਬਾਅਦ ਮੇਨ खुदाई ਜਿਹੜੀ डॉक्टर रफीक मुगल ਸਾਡੇ ਮਾਇਆ ਨਾਜ਼ ਆਰਕਿਓਲੋजिस्ट ਹੈ, ਮੇਰੇ ਉਸਤਾਦ ਵੀ ਹੈ, ਕਾਫੀ ਸਾਰਾ ਉਹਨਾਂ ਕੋਲ ਸਿੱਖਿਆ ਹੈ, ਪੜ੍ਹਿਆ ਵੀ ਹੈ ਯੂਨੀਵਰਸਿਟੀ 'ਚ और उन्होंने खास तौर पे सिमेट्री R37 यानी कब्रिस्तान 37 ਤੇ खुदाई ਕੀਤੀ और ਉਹਦੀਆਂ ਨਿਕਲੀਆਂ ਚੀਜ਼ਾਂ ਅੱਜ ਵੀ ਮਿਊਜ਼ੀਅਮ ਵਿੱਚ ਮੌਜੂਦ ਹੈ। और ਇੱਕ ਤਾਂ ਗੱਲ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਡਾਕਟਰ ਰਫੀਕ ਮੁਗਲ ਸਾਹਿਬ ਦੀ ਜਿਹੜੀ ਥਿਊਰੀ ਹੈ, ਅੱਜ ਦੁਨੀਆ ਨੇ ਉਸ ਨੂੰ ਕਬੂਲ ਕੀਤਾ ਹੈ। ਸ਼ੁਰੂ ਤੋਂ ਕਾਫੀ ਸਾਰਾ ਉਸ ਵਿੱਚ ਕੰਫਲਿਕਟ ਹੈ ਸੀ ਕਿ ਨਹੀਂ ਇਹ ਠੀਕ ਨਹੀਂ ਹੈ, ਲੇਕਿਨ ਅੱਜ ਲੋਕ ਮੰਨਦੇ ਉਹ ਥਿਊਰੀ ਇਹ ਸੀ ਕਿ ਉਸ ਦੀ PhD ਦੇ ਵਿੱਚ ਉਸ ਇਹ ਬਕਾਇਦਾ ਤੌਰ ਤੇ ਸਾਬਤ ਕੀਤਾ ਸੀ ਕਿ ਜਨਾਬ ਹੜੱਪਾ ਇਹੀ ਸਾਡੇ ਮੁਕਾਮੀ ਲੋਕਾਂ ਦਾ ਹੈ, ਇੱਥੋਂ ਦੇ ਇਹ ਰਹਿਣ ਸਹਿਣ ਵਾਲੇ ਸੀ, ਇੱਥੋਂ ਹੀ ਦੇ ਇਹ ਸਾਰੇ ਲੋਕ ਸੀ ਜਿਨ੍ਹਾਂ ਨੇ ਇਹ ਹੜੱਪਾ ਔਰ ਇੰਡਸ ਵੈਲੀ ਦੇ ਸਾਰੇ ਸ਼ਹਿਰ ਬਣਾਏ। ਲੋਕਾਂ ਨੇ ਕਿਹਾ ਨਹੀਂ, ਇਸ ਤੋਂ ਪਹਿਲੇ ਇਹ ਥਿਊਰੀ ਸੀ ਕਿ ਬਾਹਰੋਂ ਲੋਕ ਆ ਕੇ ਸੈਂਟਰਲ ਏਸ਼ੀਆ ਦੇ ਲੋਕ ਆ ਕੇ ਇੱਥੇ ਆ ਕੇ ਆਬਾਦ ਹੋਏ, ਇੱਥੇ ਇਹਨਾਂ ਦਾ ਕੋਈ ਵਜੂਦ ਨਹੀਂ ਸੀ। ਲੇਕਿਨ ਹੁਣ ਜਦੋਂ ਉਸ ਦੇ ਬਕਾਇਦਾ ਤੌਰ ਤੇ ਕਾਰਬਨ ਡੇਟਿੰਗ ਔਰ ਬਾਕੀ ਕਾਫੀ ਸਾਰੀ ਚੀਜ਼ਾਂ ਹੋਈਆਂ ਤੇ ਸਾਬਤ ਹੋ ਗਿਆ ਹੈ ਕਿ ਨਹੀਂ ਡਾਕਟਰ ਰਫੀਕ ਮੁਗਲ ਸੱਚੇ ਸੀ ਕਿ ਇਹ ਲੋਕ ਇਹੀ ਸੀ ਕਿ ਜਿਹੜੇ ਬਲੋਚਿਸਤਾਨ ਦੀ ਫੋਟੇਲ ਤੋਂ ਆ ਕੇ ਹੜੱਪਾ ਤੇ ਮੁਖਤਲਿਫ ਜਗ੍ਹਾ ਤੇ ਆਬਾਦ ਹੋਏ ਤੇ ਆਪ ਨੂੰ ਆਪਣੇ ਸ਼ਹਿਰ ਵਸਾਏ ਔਰ ਇਹ ਬਹੁਤ ਬੜੀ ਥਿਊਰੀ ਸੀ। ਔਰ ਉਸ ਤੋਂ ਬਾਅਦ 1965-66 ਦੇ ਡਾਕਟਰ ਰਫੀਕ ਦੀ ਇਹ ਖੁਦਾਈ ਸੀ। 1992 ਚ ਮੈਂ ਵੀ 1-2 ਸਾਲ 1992-93 ਚ ਇਸੇ ਖੁਦਾਈਆਂ ਕੀਤੀਆਂ ਔਰ ਉਸਦਾ ਵੀ ਮੇਨ ਇਸ਼ੂ ਇਹ ਸੀ ਕਿ ਜਿਹੜੀ ਸਾਡੇ ਸ਼ਹਿਰ ਹੜੱਪਾ ਮੌਜੂਦਾ ਹੜੱਪਾ ਦੇ ਨਾਲ ਜਗ੍ਹਾ ਹੈ ਸੀ, ਉੱਥੇ ਉਹ ਲੋਕ ਕਹਿੰਦੇ ਸੀ ਕਿ ਇੱਥੇ ਕੋਈ ਅਸਾਰ ਨਹੀਂ। ਅਸੀਂ ਕਹਿੰਦੇ ਸੀ ਤੇ ਜਨਾਬ ਕਾਫੀ ਸਾਰੇ ਥੱਲੇ ਦੱਬੇ ਹੋਏ ਅਸਾਰ ਹਨ ਔਰ ਇਹਨਾਂ ਨੂੰ ਕੱਢਣਾ ਬੜਾ ਜ਼ਰੂਰੀ ਹੈ। ਔਰ ਉਸ ਦੇ ਵਿੱਚ ਜਦੋਂ ਅਸੀਂ ਖੁਦਾਈ ਕੀਤੀ ਤੇ ਕਾਫੀ ਇੰਟੈਕਟ ਯਾਨੀ ਮਹਿਫੂਜ਼ ਸਾਨੂੰ ਅਸਾਰ ਮਿਲੇ, ਜਿਸ ਤੋਂ ਬਾਅਦ ਅਸੀਂ ਉਸ ਜ਼ਮੀਨ ਨੂੰ ਵੀ ਆਪਣੇ ਕਬਜ਼ੇ 'ਚ ਲੈ ਕੇ ਉਹਦੀ ਚਾਰ ਦੀਵਾਰੀਆਂ ਕਰ ਲਈਆਂ ਔਰ ਮਹਿਫੂਜ਼ ਕਰ ਦਿੱਤੀਆਂ। ਔਰ ਜਿਹੜੀ ਇੱਕ ਹੋਰ ਖੁਦਾਈ ਹੈ ਤੇ ਫਾਰਮੇਸ਼ਨ ਹੜੱਪਾ ਤੇ ਅਮਰੀਕਨ ਡਾਕਟਰ ਮਾਰਕ ਨਾਇਰ ਔਰ ਉਸ ਤੋਂ ਪਹਿਲੇ ਡਾਕਟਰ FG ਜਾਰਜ F ਡੇਲ ਨੇ ਵੀ ਖੁਦਾਈ ਕੀਤੀ, ਲੇਕਿਨ ਉਹਨਾਂ ਦੀ ਐਸ ਸੱਚ ਵੀ ਤੱਕ ਰਿਪੋਰਟ ਡਿਟੇਲ ਰਿਪੋਰਟ ਤੇ ਨਹੀਂ ਆਈ, लेकिन उन्होंने अपने तौर पर कुछ किताबां छापियां ने एक डॉक्टर मार्क नायर ने और उसने काफ़ी डिटेल दे नाल हड़प्पा के बारे मोहनजोदड़ो के बारे और बाकी इंडस के बारे कल्चर के बारे लिखा है। लेकिन जी रिपोर्ट उन्होंने खुदाई की रिपोर्ट सी वो नहीं आई, लेकिन उन्होंने छोटी छोटी जोड़े ना जी कैटालाग जी साड़ी उत्थे नवादरात मिलदियां सी वो सानू सबमिट करते रहे और काफ़ी सारी चीज़ां साड़ियां इस वक्त साढ़े स्टोर और साढ़े म्यूजियम में डिस्प्ले भी हैं और तकरीबन मेरा ख्याल है कि 20-22 ऐसी नवादरात साढ़े को मौजूद भी हैं कि असी एक नवा म्यूजियम बना रहे हैं और इंशाअल्लाह डिस्प्ले भी करांगे। उस तो बाद सब तो बड़ा मसला जिहड़ा कि मतलब जिक्र किया है कि देखो 1921-1925 च एक खुदाई हुई, कुछ स्ट्रक्चर निकले, रिमेन्स निकले, कुछ दीवारां निकलियां और फिर वो प्रॉपर बारिश और आंधी और लोगों की स्ट्रेस और दे थल्ले आंदे रहे और काफ़ी सारे रिमेन्स मिटने शुरू हो गए और तकरीबन 2000
12-13 तक 100 साल 90 साल तो बाद काफ़ी सारे असार मिट गए। मैं क्या भी अगर असार ही नहीं हैं ते लोग देखण की आंदे। फिर ਅਸੀਂ ਇੱਕ ਪ੍ਰੋਜੈਕਟ ਬਣਾਇਆ ਤਾਂ ਕਿ ਇਹਨਾਂ ਨੂੰ ਬਿਹਤਰ ਬਣਾਇਆ ਜਾ ਸਕੇ, ਇਹਨਾਂ ਦੀ ਕੰਜ਼ਰਵੇਸ਼ਨ ਕੀਤੀ ਜਾ ਸਕੇ, ਇਹਨਾਂ ਦੀ ਜਿਹੜਾ ਹੈ ਨਾ ਪ੍ਰੀਜ਼ਰਵੇਸ਼ਨ ਕੀਤੀ ਜਾ ਸਕੇ। ਉਸ ਵਾਸਤੇ ਅਸੀਂ ਕਿਉਂਕਿ ਹੜੱਪਾ ਨੂੰ ਮੁਖਤਲਿਫ ਹਿੱਸਿਆਂ ਤਕਸੀਮ ਕੀਤਾ ਹੈ, ਕੋਈ ਟੀਲਾ ਏ ਬੀ ਹੈ, ਟੀਲਾ ਐਫ ਹੈ, ਗ੍ਰੀਨਰੀ ਏਰੀਆ, ਗੱਲਾ ਗੋਦਾਮ ਜਿਸ ਨੂੰ ਕਹਿੰਦੇ ਆ, ਵਰਕ ਪਲੇਟਫਾਰਮ ਹੈ। ਔਰ ਅਸੀਂ ਉੱਥੇ ਫਿਰ ਦੁਬਾਰਾ ਉਹਨਾਂ ਅਸਾਰ ਦੀ ਕੰਜ਼ਰਵੇਸ਼ਨ ਕੀਤੀ ਔਰ ਕੰਜ਼ਰਵੇਸ਼ਨ ਵੀ ਇਸ ਤਰ੍ਹਾਂ ਕੀਤੀ ਹੈ ਕਿ ਅੱਜ ਵੀ ਲੋਕਾਂ ਨੂੰ ਨਹੀਂ ਪਤਾ ਚੱਲਦਾ ਕਿ ਆਇਆ ਇਹ ਉਸ ਵਕਤ ਦੇ ਹੀ ਹਨ, ਪੁਰਾਣੇ ਹੀ ਹਨ ਜਾਂ 2012 ਜਾਂ 14 ਦੇ ਵਿੱਚ ਦੁਬਾਰਾ ਇਸ ਦੀ ਰਿਪੇਅਰ ਜਿਸ ਨੂੰ ਪੰਜਾਬੀ 'ਚ ਜਾਂ ਉਰਦੂ 'ਚ ਕਹਿੰਦੇ ਹੈ ਕਿ ਉਹਨੂੰ ਕੀਤਾ ਗਿਆ ਜਾਂ ਉਸ ਨੂੰ ਦੁਬਾਰਾ ਬਣਾਇਆ ਗਿਆ ਹੈ। ਔਰ ਇਹ ਇੱਕ ਬਹੁਤ ਬੜਾ ਕੰਮ ਸੀ, ਬੜਾ ਟਫ ਕੰਮ ਸੀ ਕਿਉਂਕਿ ਖੁਦਾਈ ਦਾ ਇੱਕ ਤਰੀਕਾ ਹੁੰਦਾ ਹੈ ਕਿ ਜਦੋਂ ਵੀ ਅਸੀਂ ਖੁਦਾਈ ਕਰਨੇ ਹੈ ਤੇ ਉਸ ਉੱਤੇ ਇੱਕ ਬਕਾਇਦਾ ਪਲਾਨ ਬਣਾਉਣਾ ਹੈ, ਇੱਕ ਲੇਆਊਟ ਬਣਾਉਣੇ ਹੈ, ਉਸ ਦੀ ਬਕਾਇਦਾ ਤਕਸੀਮ ਹੁੰਦੀ ਹੈ ਔਰ ਉਹ ਤਕਸੀਮ ਅੰਦਰ ਜਿਤਨੇ ਵੀ ਅਸੀਂ ਮੁਖਤਲਿਫ ਮੁਰੱਬਾਨੁਮਾ ਖੱਡੇ ਬਣਾਉਣੇ ਹੈ, ਉਹਨਾਂ ਖੱਡਿਆਂ ਦੇ ਉੱਤੇ ਬਕਾਇਦਾ ਇੱਕ ਨੰਬਰ ਦਿੱਤਾ ਜਾਂਦਾ ਹੈ। ਔਰ ਮੈਂ ਫਿਰ ਡਾਕਟਰ ਸਾਹਿਬ ਜਿਹੜੇ ਸੀ ਆਪਣਾ ਕੇ ਐਨ ਸ਼ਾਸਤਰੀ ਔਰ ਬੇਲ ਸਾਹਿਬ ਉਹਨਾਂ ਦੀ ਰਿਪੋਰਟਾਂ ਕੱਢ ਕੇ ਉਹਨਾਂ ਦੇ ਪਲਾਨ ਦੇਖੇ, ਉਹਨਾਂ ਦਾ ਕੀ ਸਾਈਟ ਪਲਾਨ ਸੀ, ਫਿਰ ਉਹਨਾਂ ਦੀ ਮੇਜਰਮੈਂਟ ਲਈ, ਫਿਰ ਉਸ ਤੋਂ ਬਾਅਦ ਐਗਜ਼ੈਕਟ ਉਸ ਸਾਈਟ ਤੇ ਜਾ ਕੇ ਦੁਬਾਰਾ ਉਸ ਤਰ੍ਹਾਂ ਦੇ ਹੀ ਸਾਈਟ ਪਲਾਨ ਉੱਤੇ ਡਰਾ ਕੀਤੇ ਚੂਨੇ ਨਾਲ ਔਰ ਫਿਰ ਉੱਥੇ ਖੁਦਾਈ ਕਰਕੇ ਦੁਬਾਰਾ ਜਿਹੜੀ ਉਸਦੀ ਫਾਊਂਡੇਸ਼ਨ ਸੀ ਜਾਂ ਬੁਨਿਆਦਾਂ ਸੀ ਉਹਨਾਂ ਨੂੰ ਕੱਢਿਆ ਔਰ ਕੱਢਣ ਤੋਂ ਬਾਅਦ ਉਹਨਾਂ ਦੇ ਉੱਤੇ 2-2 4-4 ਰੱਦੇ ਲਾ ਕੇ ਉਹਨਾਂ ਨੂੰ ਮਹਿਫੂਜ਼ ਕਰ ਦਿੱਤਾ ਗਿਆ ਔਰ ਤਾਂ ਕਿ ਔਰ ਲੋਕਾਂ ਨੂੰ ਤਾਂ ਕਿ ਪਤਾ ਚੱਲਦਾ ਰਹੇ ਕਿ ਇੱਥੇ ਕੁਛ ਨਾ ਕੁਛ ਸਟਰਕਚਰ ਹਨ, ਕੁਝ ਦੀਵਾਰਾਂ ਹਨ, ਕੁਛ ਉਹਨਾਂ ਦੀ ਬੁਨਿਆਦਾਂ ਹਨ ਕਿਉਂਕਿ ਹੜੱਪਾ ਦੇ ਵਿੱਚ ਅਨਫੋਰਚੂਨੇਟ ਸਾਰਾ ਰੇਲਵੇ ਲਾਈਨ ਦੇ ਦੌਰਾਨ ਇੱਟਾਂ ਤਾਂ ਕੱਢ ਲਿੱਤੀਆਂ ਗਈਆਂ ਸੀ ਲੇਕਿਨ ਫਿਰ ਵੀ ਕਾਫੀ ਜਗ੍ਹਾ ਤੇ ਉਹਨਾਂ ਦੇ ਜਿਹੜੇ ਬੁਨਿਆਦਾਂ ਹਨ ਘਰਾਂ ਦੀਆਂ ਉਹ ਅੱਜ ਵੀ ਮੌਜੂਦ ਹੈ ਤੇ ਉਹਨਾਂ ਨੂੰ ਸਟਰੈਂਥਨ ਜਿਹੜਾ ਮਜ਼ਬੂਤ ਕਰਨ ਵਾਸਤੇ ਅਸੀਂ ਇਹ ਕੰਮ ਕੀਤਾ। ਅੱਛਾ ਦੂਸਰਾ ਇਹ ਸੀ ਕਿ ਅਸੀਂ ਹੜੱਪਾ ਦੇ ਲੋਕਾਂ ਦਾ ਤੁਹਾਨੂੰ ਪਤਾ ਹੋਏਗਾ ਕਿ ਉਸ ਵਕਤ ਕੋਈ ਸੀਮੈਂਟ ਜਾਂ ਉਸ ਵਕਤ ਕੋਈ ਮੈਟਲ ਵਗੈਰਾ ਤਾਂ ਨਹੀਂ ਸੀ। ਉਹ ਜਿਤਨੇ ਵੀ ਘਰ ਬਣੇ ਪਹਿਲੇ ਤੇ ਕੱਚੀ ਇੱਟਾਂ ਦੇ ਬਣਾਏ, ਜਿੱਥੇ ਕੱਚੀ ਇੱਟਾਂ ਇਸਤੇਮਾਲ ਹੋਈਆਂ ਉੱਥੇ ਅਸੀਂ ਕੱਚੀ ਇੱਟਾਂ ਇਸਤੇਮਾਲ ਕੀਤੀਆਂ ਔਰ ਜਿੱਥੇ ਅਸੀਂ ਪੱਕੀ ਇੱਟਾਂ ਉਹਨਾਂ ਇਸਤੇਮਾਲ ਕੀਤੀਆਂ ਅਸੀਂ ਉੱਥੇ ਉਸੇ ਹੀ ਸਾਈਜ਼ ਦੀਆਂ ਸਪੈਸ਼ਲ ਇੱਟਾਂ ਬਣਾ ਕੇ ਤੇ ਉਹਨਾਂ ਨੂੰ ਯੂਜ਼ ਕੀਤਾ ਔਰ ਉਹੀ ਤੂੜੀ ਜਿਸ ਨੂੰ ਭੂਸਾ ਕਹਿੰਦੇ ਹੈ ਔਰ ਗਾਰਾ ਚਿਕਨੀ ਮਿੱਟੀ ਉਸ ਦਾ ਗਾਰਾ ਬਣਾ ਕੇ ਵਿੱਚ ਯੂਜ਼ ਕੀਤਾ। ਅੱਜ ਵੀ ਉਹ ਬਿਲਕੁਲ ਮਹਿਫੂਜ਼ ਹਨ। ਫਿਰ ਉਸਦੀ ਬਕਾਇਦਾ ਤੌਰ ਤੇ ਲਿਪਾਈ ਕਰ ਦਿੱਤੀ ਗਈ। ਫਿਰ ਇਸੇ ਤਰ੍ਹਾਂ ਅਸੀਂ ਇੱਕ ਹੜੱਪਾ ਮਿਊਜ਼ੀਅਮ ਦੇ ਅੰਦਰ ਭੱਠੀ ਬਣਾਈ ਔਰ ਉਸ ਭੱਠੀ ਦਾ ਮਕਸਦ ਇਹ ਸੀ ਕਿ ਜਿਸ ਤਰ੍ਹਾਂ ਦੇ ਹੜੱਪਾ ਦੇ ਬਰਤਨ ਬਣਾਏ ਜਾਂਦੇ ਸੀ ਉਸ ਤਰੀਕੇ ਹੀ ਇੱਕ ਅਸੀਂ ਕੁਮਾਰ ਨੂੰ ਹਾਇਰ ਕੀਤਾ ਬਲਕਿ ਆਲਰੇਡੀ ਸਾਡੇ ਕੋਲ ਹੈ ਸੀ ਜਿਹੜੇ ਕਿ 1992-93 ਤੋਂ ਕਰ ਰਹੇ ਸੀ ਔਰ ਨਵਾਜ਼ ਸਾਹਿਬ ਅੱਲਾ ਨਸੀਬ ਕਰੇ ਫੌਤ ਹੋ ਗਏ, ਉਹਦੇ ਬੇਟਾ ਹੈ ਅੱਲਾ ਦਿੱਤਾ ਉਹ ਕੰਮ ਕਰ ਰਿਹਾ ਸੀ। ਉੱਥੇ ਅਸੀਂ ਕੁਝ ਚੀਜ਼ਾਂ ਭੱਠੀ ਤੇ ਤਿਆਰ ਕਰਵਾਈਆਂ, ਕੁਝ ਚੀਜ਼ਾਂ ਅਸੀਂ ਇੱਟਾਂ ਤੋਂ ਤਿਆਰ ਕਰਵਾਈਆਂ ਸਪੈਸ਼ਲ ਸਾਈਜ਼ ਦੀਆਂ ਔਰ ਉਹਨਾਂ ਦੀ ਚੁਣਾਈ ਕਰਕੇ ਅਸੀਂ ਪ੍ਰੋਪਰ ਤੌਰ ਤੇ ਇਹਨਾਂ ਚੀਜ਼ਾਂ ਨੂੰ ਮਹਿਫੂਜ਼ ਕਰ ਲਿਆ ਹੈ। ਅੱਛਾ ਇਸ ਕੰਜ਼ਰਵੇਸ਼ਨ ਦਾ ਮਕਸਦ ਇਹ ਸੀ ਕਿ ਸਾਡੇ ਜਿਹੜੇ ਟੂਰਿਸਟ ਆਉਂਦੇ ਨੇ, ਜਿਹੜੇ ਸਾਡੇ ਲੋਕ ਆ ਕੇ ਦੇਖਦੇ ਨੇ ਔਰ ਕੁਛ ਨਾ ਕੁਛ ਦੇਖ ਕੇ ਚਲੇ ਜਾਣ। ਉਹਨਾਂ ਨੂੰ ਪਤਾ ਹੈ ਕਿ ਇੱਕ ਮਨਸੂਬਾਬੰਦੀ ਦੇ ਤਹਿਤ ਸ਼ਹਿਰ ਬਣਾਇਆ ਕਿਸ ਤਰ੍ਹਾਂ ਦੇ ਸੀ, ਉਹਨਾਂ ਦੀ ਗਲੀਆਂ ਕਿਸ ਤਰ੍ਹਾਂ ਦੀ ਸੀ, ਉਹਨਾਂ ਦੇ ਜਿਹੜੇ ਨਾਲੀਆਂ ਜਾਂ ਡਰੇਨਸ ਕਿਸ ਤਰ੍ਹਾਂ ਦੀਆਂ ਸੀ, ਉਹਨਾਂ ਦੇ ਘਰ ਔਰ ਇੱਕ-ਇੱਕ ਦੋ-ਦੋ ਕਮਰੇ ਤੇ ਜਾ ਕੇ ਬਰਾਮਦਾ ਸੀ ਕਿਸ ਤਰ੍ਹਾਂ ਦੀ ਬਜਾ ਕਿ ਮੌਜੂਦੜੂ ਦੇ ਸਾਨੂੰ ਬਹੁਤ ਬੜੀਆਂ-ਬੜੀਆਂ ਦੀਵਾਰਾਂ ਮਿਲਦੀਆਂ ਨੇ, ਬੜੇ-ਬੜੇ ਘਰ ਛੱਤ ਬਗੈਰ ਤਕਰੀਬਨ ਸਾਨੂੰ ਪੂਰੇ-ਪੂਰੇ ਘਰ ਨਜ਼ਰ ਆਉਂਦੇ ਨੇ। ਹੜੱਪਾ 'ਚ ਇਹ ਚੀਜ਼ ਨਹੀਂ ਹੈ ਲੇਕਿਨ ਅਸੀਂ ਉਹਨਾਂ ਦੀ ਫਾਊਂਡੇਸ਼ਨਸ ਨੂੰ ਦੇਖ ਕੇ ਇਹ ਜ਼ਰੂਰ ਅੰਦਾਜ਼ਾ ਕਰ ਸਕਦੇ ਹਾਂ ਕਿ ਹੜੱਪਾ ਦੇ ਵਾਸੀ ਵੀ ਇੱਕ ਬੜੇ ਬਾਸ਼ਊਰ ਔਰ ਬੜੀ ਲਗਨ ਵਾਲੇ ਲੋਕ ਸੀ ਔਰ ਉਹ ਵੀ ਆਪਣੇ ਘਰਾਂ ਦੀ ਬੜੀ ਇੱਕ ਤਰ੍ਹਾਂ ਦੀ ਹਿਫਾਜ਼ਤ ਔਰ ਇੱਕ ਅੱਛੇ ਘਰ ਬਣਾਉਣ ਦਾ ਅਕਲ ਰੱਖਦੇ ਸੀ। ਇਸ ਤੋਂ ਬਾਅਦ ਜਿਹੜੀ ਆਖਰੀ ਗੱਲ ਮੈਂ ਕਰਾਂਗਾ ਉਸ 'ਚ ਇਹ ਸੀ ਕਿ ਇਹ ਸਾਰੇ ਕੰਮ ਤਾਂ ਹੋ ਗਏ, ਲੋਕਾਂ ਨੂੰ ਕਿਸ ਤਰ੍ਹਾਂ ਫੈਸਿਲੀਟੇਟ ਕਰਨਾ ਹੈ, ਲੋਕਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਨਾ ਹੈ, ਲੋਕ ਕਿਸ ਤਰ੍ਹਾਂ ਆਉਣਗੇ,
ਸਾਡਾ ਕਲਚਰ, ਸਾਡੀ ਤਹਿਜ਼ੀਬ, ਸਾਡੀ ਇਹ ਤਾਰੀਖ ਨੂੰ ਕਿਸ ਤਰ੍ਹਾਂ ਦੇਖਣਗੇ, ਔਰ ਉਹਨਾਂ ਦੀ ਅਵੇਅਰਨੈਸ ਵਾਸਤੇ ਵੀ ਅਸੀਂ ਕਾਫੀ ਕੰਮ ਕੀਤੇ। ਔਰ ਸਭ ਤੋਂ ਵੱਡਾ ਕੰਮ ਇਹ ਸੀ ਕਿ ਜਿੱਥੇ-ਜਿੱਥੇ ਵੀ ਅਸੀਂ ਕੰਮ ਕੀਤੇ, ਉੱਥੇ ਉਹਦੀ ਇੱਕ ਬੋਰਡ ਲਾ ਦਿੱਤਾ ਗਿਆ। ਉਸ ਬੋਰਡ ਦਾ ਮਕਸਦ ਇਹ ਸੀ ਕਿ ਇਸ ਜਗ੍ਹਾ ਤੇ ਖੁਦਾਈ ਕਿਸਨੇ ਕੀਤੀ, ਇਹ ਕਿਤਨਾ ਪੁਰਾਣਾ ਹੈ, ਉਸ ਦੇ ਵਿੱਚ ਕੀ ਕੁਛ ਮਿਲਿਆ, ਔਰ ਪ੍ਰੈਜ਼ੈਂਟਲੀ ਯਾਨੀ ਕਿ ਅਸੀਂ ਹੁਣ ਉਸ ਦੇ ਉੱਤੇ ਉਹਦੀ ਕੰਜ਼ਰਵੇਸ਼ਨ ਜਾਂ ਉਹਦੀ ਹਿਫਾਜ਼ਤ ਵਾਸਤੇ ਕੀ ਕੰਮ ਕੀਤੇ। ਔਰ ਮੇਰਾ ਖਿਆਲ ਇਹ ਬਹੁਤ ਅੱਛਾ ਕਦਮ ਸੀ। ਕਾਫੀ ਸਾਰੇ ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ। ਉਹ ਪੜ੍ਹਦੇ ਸੀ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਖੜੇ-ਖੜੇ ਹੀ ਉਸ ਜਗ੍ਹਾ ਦਾ ਮਸਲਨ ਇਹ ਵੀ ਮੌੜ ਤੇ ਖੜੇ ਨੇ ਤੇ ਉਹਨਾਂ ਨੂੰ ਇਹ ਪਤਾ ਚੱਲ ਜਾਂਦਾ ਸੀ ਕਿ ਜਨਾਬ ਇਹ ਕੀ ਹੈ ਔਰ ਕਿਸ ਤਰ੍ਹਾਂ ਦੀ ਹੋਈ, ਕਦੋਂ ਖੁਦਾਈ ਹੋਈ ਔਰ ਉਸਦੇ ਅੰਦਰ ਕੀ ਕੁਛ ਹੈ। ਆਖਰ ਤੇ ਹਫੀਜ਼ ਸਾਹਿਬ ਮੈਂ ਇਹ ਵੀ ਤੁਹਾਨੂੰ ਦੱਸਦਾ ਜਾਵਾਂਗਾ ਕਿ ਜਿਹੜੀ ਫੋਰਟੀਫਿਕੇਸ਼ਨ ਵਾਲ ਦਾ ਮੈਂ ਜ਼ਿਕਰ ਕੀਤਾ ਹੈ, ਜਿਸ ਨੂੰ ਅਸੀਂ ਫਸੀਲ ਕਹਿੰਦੇ ਹਾਂ, ਜਿਹੜੀ ਕਿ ਮਾਰਟਿਨ ਵੀਲਰ ਨੇ ਡਿਸਕਵਰ ਕੀਤੀ ਸੀ। ਇੱਥੋਂ ਸਾਨੂੰ 2 ਗੇਟ ਜਿਹੜੇ ਨਾ ਉਹਨਾਂ ਦੀ ਵੀ ਨਿਸ਼ਾਨਦੇਹੀ ਹੋਈ ਹੈ। ਉਹ ਗੇਟ ਬਹੁਤ ਹੀ ਜ਼ਬਰਦਸਤ ਕਿਸਮ ਦੇ ਸੀ, ਲੇਕਿਨ ਹਾਲਾਤ ਦੀ ਵਜ੍ਹਾ ਤੋਂ, ਬਾਰਿਸ਼ਾਂ ਦੀ ਵਜ੍ਹਾ ਤੋਂ ਉਹਨਾਂ ਦੇ ਜਿਹੜੇ ਸਾਈਡਾਂ ਸੀ ਉਹ ਬਿਲਕੁਲ ਖਤਮ ਹੋ ਚੁੱਕੀਆਂ ਸੀ। ਉਹਨਾਂ ਨੂੰ ਵੀ ਦੁਬਾਰਾ ਅਸਲ ਹਾਲਤ ਵਿੱਚ ਬਹਾਲ ਕੀਤਾ। ਔਰ ਇਸ ਵਕਤ ਹੜੱਪਾ और हड़प्पा तहजीब, हड़प्पा कल्चर जो पहले की निस्बत मैं कहना कि 95% बेहतर हो चुका है। और मज़ीद गवर्नमेंट पंजाब डायरेक्टरेट ऑफ आर्कियोलॉजी इस मेहनत कर रही है। और थोड़ा जिक्र मैं करता जावां कि 2007-8 ਵਿੱਚ डेली साढ़े विजिटर 2 ਤੋਂ 4 ਜਾਂ 10 मैक्सिमम 15 आते सी। और इस वक्त 500 ਤੋਂ 1000 विजिटर आके ਇਹ ਸਾਡਾ ਕਲਚਰ, ਇਹ ਸਾਡੀ ਹਿਸਟਰੀ ਔਰ ਇਹ ਸਾਨੂੰ ਇਹ ਦੇਖਦੇ ਨੇ ਤੇ ਬੜੀ ਸਾਡੇ ਵਾਸਤੇ ਇੱਕ ਅਚੀਵਮੈਂਟ ਹੈ। ਇਹ ਸਾਡਾ ਕਲਚਰ ਹੈ ਔਰ ਇਸ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਔਰ ਲੋਕਾਂ ਨੂੰ ਰੋਸ਼ਨਾਸ ਕਰਾਉਣਾ, ਕਿਉਂਕਿ ਸਾਡੀਆਂ ਜੜ੍ਹਾਂ ਇਸ ਵਿੱਚ ਹਨ। ਸਾਡੇ ਆਬਾਓ ਅਜਦਾਦ ਦੀ ਇੱਕ ਤਾਰੀਖ ਹੈ ਔਰ ਇਸ ਨੂੰ ਮੁਤਾਰਫ ਕਰਾਉਣਾ ਦੁਨੀਆ 'ਚ ਸਾਡਾ ਇਖਲਾਕੀ ਔਰ ਕਾਨੂੰਨੀ ਫਰਜ਼ ਹੈ। ਬਹੁਤ ਸ਼ੁਕਰੀਆ। ਅਗਰ ਕੋਈ ਸਵਾਲ ਹੈ ਕਿਸੇ ਦੋਸਤ ਨੂੰ ਤੇ ਉਹ ਬਿਲਕੁਲ ਕਰ ਸਕਦਾ। ਹਾਂ ਸਰ, ਬਹੁਤ-ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਪਤਾ ਹੈ ਕਿ ਤੁਹਾਡੀ ਮਸਰੂਫੀਅਤ ਬਹੁਤ ਜ਼ਿਆਦਾ ਸੀ। ਅੱਜ ਵੀ ਤੁਸੀਂ ਇੱਕ ਜਗ੍ਹਾ ਮੀਟਿੰਗ ਤੋਂ ਫਿਰ ਇੱਧਰ ਆ ਕੇ ਤੇ ਜੁਆਇਨ ਕੀਤਾ ਸਰ, ਬਹੁਤ-ਬਹੁਤ ਮਿਹਰਬਾਨੀ। ਦੋਸਤ ਸਾਡੇ ਨਾਲ ਕੁਛ ਮੌਜੂਦ ਨੇ ਕਾਫੀ ਜਗ੍ਹਾ ਤੋਂ, ਪੂਰੀ ਦੁਨੀਆ ਤੋਂ ਹੀ ਹੈ ਨੇ ਤੇ ਉਹ ਅਗਰ ਕੋਈ ਕੁਐਸਚਨ ਕਰਨਾ ਚਾਹਣ ਤੇ ਅਸੀਂ ਜ਼ਰੂਰ ਲਵਾਂਗੇ। ਮੈਂ ਸਰ ਇੱਕ ਦੋ ਕੁਐਸਚਨ ਮੇਰੇ ਕੋਲ ਸਨ। ਇੱਕ ਸਰ ਕਿ ਵਰਲਡ ਹੈਰੀਟੇਜ ਬਣਨ ਦੇ ਵਿੱਚ ਉਹਨਾਂ ਨੇ ਕੀ ਪੁਆਇੰਟਸ ਰੱਖੇ ਨੇ ਜਿਹੜੇ ਅਸੀਂ ਮੀਟ ਕਰ ਰਹੇ ਹਾਂ ਜਾਂ ਕਰ ਚੁੱਕੇ? ਜੀ, ਉਸ ਦੇ ਵਿੱਚ ਬੰਦਾ ਫੌਤ ਹੋ ਗਿਆ। ਉਸਦਾ ਮੋਹਨਜੋਦੜੋ 'ਚ ਉਸਨੇ ਕਾਫੀ ਕੰਮ ਕੀਤਾ ਸੀ। ਬ੍ਰਿਟਿਸ਼ ਆਰਕੀਓਲੋਜਿਸਟ ਹੈ ਸੀ, ਮਾਈਕਲ ਉਸਦਾ ਨਾਂ ਸੀ। ਔਰ ਯੂਨੈਸਕੋ ਦੀ ਤਰਫ ਉਸ ਬੰਦੇ ਨੂੰ ਡਿਪਿਊਟ ਕੀਤਾ ਗਿਆ ਸੀ। ਉਸ ਵਕਤ ਮੈਂ ਵੀ ਲੱਕਲੀ ਉੱਥੇ ਹੀ ਸੀ। ਉਹਨੇ ਆ ਕੇ ਵਿਜ਼ਿਟ ਕੀਤਾ ਔਰ ਉਸਨੇ ਇੱਕ ਸਵਾਲ ਕੀਤੇ, ਕਾਫੀ ਸਾਰੇ ਸਵਾਲ ਜਵਾਬ ਹੋਏ। ਔਰ ਉਹਨਾਂ ਦੇ ਸੀ ਕਿ ਇੱਕ ਤਾਂ ਜਿਹੜੀ ਹੈ ਟ੍ਰੈਸਪਾਸਿੰਗ, ਉਸ ਵਕਤ ਚਾਰ ਦੀਵਾਰੀ ਜਿਸਨੂੰ ਅਸੀਂ ਕਹਿੰਦੇ ਹਾਂ ਜਾਂ ਬਾਉਂਡਰੀ ਵਾਲ ਨਹੀਂ ਬਣੀ ਸੀ ਤੇ ਉਹ ਕਹਿੰਦੇ ਜੀ ਟ੍ਰੈਸਪਾਸਿੰਗ ਬਹੁਤ ਜ਼ਿਆਦਾ ਹੈ। ਔਰ ਦੂਸਰਾ ਉਹਦਾ ਸਵਾਲ ਸੀ ਕਿ ਜਿਹੜੀ ਜਾਂ ਲੋਕਲ ਫੈਸਿਲਿਟੀਜ਼, ਪਬਲਿਕ ਫੈਸਿਲਿਟੀਜ਼ ਉਹ ਮੌਜੂਦ ਨਹੀਂ ਹਨ। ਔਰ ਤੀਸਰਾ ਜਿਹੜਾ ਟੂਰਿਸਟ ਦਾ ਟਰਨ ਆਊਟ ਹੈ ਉਹ ਇੱਥੇ ਬਹੁਤ ਕਮ ਹੈ। ਔਰ ਜਿਹੜਾ ਸਭ ਤੋਂ ਉਸ ਉਹਦਾ ਅਹਿਮ ਕੁਐਸਚਨ ਸੀ ਕਿ ਉਹ ਇਹ ਸੀ ਕਿ ਅਗਰ ਮੋਹਨਜੋਦੜੋ ਵਰਲਡ ਹੈਰੀਟੇਜ ਲਿਸਟ ਤੇ ਹੈ, ਜਿਹੜੀ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਇੱਕ ਬਹੁਤ ਵੱਡੀ ਸਾਈਟ ਹੈ ਔਰ ਹੜੱਪਾ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਇੱਕ ਅਹਿਮ ਸ਼ਹਿਰ ਹੈ ਔਰ ਦੋਨੋਂ ਹੀ ਇੱਕੇ ਹੀ ਤਾਰੀਖ ਦੇ, ਇੱਕੋ ਹੀ ਕਲਚਰ ਦੇ ਸ਼ਹਿਰ ਹਨ। ਤੇ ਫਿਰ ਕਿਆ ਜ਼ਰੂਰਤ ਹੈ ਕਿ ਅਗਰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਇੱਕ ਸ਼ਹਿਰ ਵਰਲਡ ਹੈਰੀਟੇਜ ਲਿਸਟ ਤੇ ਮੌਜੂਦ ਹੈ ਤੇ ਫਿਰ ਦੂਸਰੇ ਨੂੰ ਦੇਣ ਦੀ ਕੀ ਜ਼ਰੂਰਤ ਹੈ। ਉਸਨੇ ਫਿਰ ਜਦੋਂ ਇਹ ਸਵਾਲ ਕੀਤਾ ਤੇ ਮੈਂ ਫਿਰ ਉਸਨੂੰ ਕਾਫੀ ਮੁਤਮਿਨ ਕਰ ਦਿੱਤਾ ਔਰ ਉਹ ਮੇਰੇ ਨਾਲ ਉਸਨੇ ਇਤਫਾਕ ਵੀ ਕੀਤਾ, ਅਗਰੀ ਵੀ ਕੀਤਾ। ਔਰ ਉਸਨੂੰ ਮੈਂ ਇਹ ਕਿਹਾ ਕਿ ਜਨਾਬ ਮਾਈਕਲ ਸਾਹਿਬ, ਗੱਲ ਇਹ ਹੈ ਕਿ ਹੜੱਪਾ ਮਦਰ ਸਾਈਟ ਹੈ, ਫਸਟ ਡਿਸਕਵਰ ਸਾਈਟ ਹੈ। ਸਭ ਤੋਂ ਪਹਿਲੇ ਤਾਰਫ ਹੜੱਪਾ ਦਾ ਹੋਇਆ, ਹੜੱਪਾ ਸਿਵਲਾਈਜੇਸ਼ਨ ਬਣੀ, ਮੋਹਨਜੋਦੜੋ ਬਾਅਦ ਵਿੱਚ ਹੋਇਆ। ਔਰ ਅਸੀਂ ਕਿਸ ਤਰ੍ਹਾਂ ਆਪਣੀ ਮਾਂ ਨੂੰ ਭੁੱਲ ਸਕਦੇ ਹਾਂ? ਕਿਆ ਮੁਮਕਿਨ ਹੈ ਕਿ ਅਸੀਂ ਮਾਂ ਦਾ ਨਾਂ ਛੱਡ ਦੇਈਏ ਔਰ ਬੇਟੀ ਦਾ ਜਾਂ बेटे ਦੇ ਨਾਂ ਨੂੰ ਮਨਸੂਬ ਕਰ ਲਈਏ? ਆਇਆ ਇਟ ਵਾਸ ਪੋਸੀਬਲ? और वो थोड़ा सा मुस्कुराया भी और कहता यार आई एग्री विद यू, ये बात तो आपकी ठीक है
और फिर कहने लगा कि जनाब, कुछ उर्दू भी बोल लेंदा सी, कि क्या ये मुमकिन है कि हम दोनों जायंट जो है मोहनजोदड़ो और हड़प्पा को वर्ल्ड हेरिटेज लिस्ट में शामिल कर लें? तो मैंने कहा जी बिल्कुल, व्हाई नॉट। तो ਇਸ ਦਾ ਉਸ ਤੋਂ ਬਾਅਦ ਬੰਦਾ ਫੌਤ ਹੋ ਗਿਆ ਔਰ ਅਸੀਂ ਜਿਹੜੀ ਉਹਨਾਂ ਨੇ ਜਿਹੜੇ ਕੁਐਸਚਨ ਹੈ ਜੀ, ਉਹ ਅਸੀਂ ਉਹਦਾ ਦੇ ਜਵਾਬ ਵੀ ਦੇ ਚੁੱਕੇ ਹਾਂ ਔਰ ਜਿਹੜੀ ਉਹਨਾਂ ਦੀ ਖੁਆਇਸ਼ ਸੀ ਜਾਂ ਜਿਹੜੇ ਚਾਹੁੰਦਾ ਸੀ ਉਹ ਕੰਮ, ਉਹ ਵੀ ਅਸੀਂ ਮੁਕੰਮਲ ਕਰ ਚੁੱਕੇ ਹਾਂ। ਔਰ ਅਸੀਂ ਡੋਜ਼ੀਅਰ ਵੀ ਇੱਕ ਡੋਜ਼ੀਅਰ ਬਣਾ ਕੇ ਭੇਜ ਚੁੱਕਾ ਹੈ, ਲੇਕਿਨ ਉਹਦੇ 'ਚ ਕੁਛ ਆਬਜ਼ਰਵੇਸ਼ਨ ਆਈਆਂ ਕਿ ਇਹ ਜਨਾਜ਼ਲੀ ਪ੍ਰੋਪਰ ਨਹੀਂ ਹੈ ਔਰ ਤੁਸੀਂ ਯੂਨੈਸਕੋ ਦੇ ਬੰਦੇ ਕੁਛ ਹਾਇਰ ਕਰੋ ਕਿ ਜਿਹੜੇ ਕਿ ਇਸਨੂੰ ਪ੍ਰੋਪਰ ਜਿਹੜੇ ਜਾਣਦੇ ਨੇ, ਉਹ ਤਿਆਰ ਕਰਨ ਔਰ ਉਸ ਤੋਂ ਬਾਅਦ ਸਾਨੂੰ ਸਬਮਿਟ ਕਰੋ। और उम्मीद है कि इंशाल्लाह ताला ਅਸੀਂ ਇਸ 'ਚ ਕਾਮਯਾਬ ਹੋ। जी सर, बहुत शुक्रिया। ਸਾਡੇ ਨਾਲ ਅਲੀ ਉਸਮਾਨ ਬਾਜਵਾ ਸਾਹਿਬ ਨੇ, ਸਾਡੇ ਪੰਜਾਬੀ ਦੇ ਨੌਜਵਾਨ ਰਾਈਟਰ ਨੇ, ਬੜਾ ਅੱਛਾ ਕੰਮ ਕਰ ਰਹੇ ਨੇ। ਉਹਨਾਂ ਨੇ ਸਰ ਕਲਾਈਮੇਟ ਚੇਂਜ ਦੇ ਹਵਾਲੇ ਨਾਲ ਪੁੱਛਿਆ ਕਿ ਕਲਾਈਮੇਟ ਚੇਂਜ ਦੇ ਹਵਾਲੇ ਨਾਲ ਕਲਾਈਮੇਟ ਚੇਂਜ ਕਿੱਦਾਂ ਇਫੈਕਟ ਕਰ ਰਿਹਾ। ਮੈਂ ਉਹਨਾਂ ਨੂੰ ਸਵਾਲ ਨੂੰ ਥੋੜਾ ਵਧਾਉਣਾ ਹੈ ਕਿ ਕਲਾਈਮੇਟ ਚੇਂਜ ਕਿੱਦਾਂ ਸਾਈਟ ਨੂੰ ਇਫੈਕਟ ਕਰ ਰਿਹਾ, ਔਰ ਅਗਰ ਬੀਇੰਗ ਅਸੀਂ ਜਿਹੜੇ ਹਿਸਟੋਰੀਅਨ ਯਾਰ ਕਹ ਲਓ ਜਿਸ ਤਰ੍ਹਾਂ ਜਾਂ ਪੰਜਾਬੀ ਲੋਕ ਨੇ, ਉਹ ਆਪਣੀ ਸਾਈਟ ਨੂੰ ਲੈ ਕੇ ਕਲਾਈਮੇਟ ਦੇ ਹਵਾਲੇ ਨਾਲ ਕੀ ਸ਼ਿਕਾਇਤ ਹੈ ਉਹਨਾਂ ਨੂੰ, ਮਤਲਬ ਉਹ ਕਿੱਦਾਂ ਇਹਨੂੰ ਕਰ ਸਕਦੇ? जी, क्लाइमेट ਦਾ ਤੁਸੀਂ ਸਾਹਿਬ ਬਹੁਤ ਅਹਿਮ ਰੋਲ ਹੈ ਔਰ ਕਲਾਈਮੇਟ ਹੀ ਦੀ ਵਜ੍ਹਾ ਤੋਂ ਇਹ ਸਾਈਟ ਸਾਡੀ ਕਾਫੀ ਸਾਰੀ ਅਫੈਕਟ ਹੋਈ ਔਰ ਬਾਜ਼ ਲੋਕ ਜਾਂ ਅਸੀਂ ਮੈਂ ਖੁਦ ਵੀ ਉਸ ਵਿੱਚ ਐਗਰੀ ਕਰਨਾ ਕਿ ਇਸ ਸਾਈਟ ਨੂੰ ਜਿਹੜਾ ਅਸੀਂ ਤਬਾਹ ਹੋਣ ਵਿੱਚ ਜਾਂ ਇਹਦਾ ਡਿਕਲਾਈਨ ਹੋਣ 'ਚ ਕਲਾਈਮੇਟ ਦਾ ਵੀ ਬੜਾ ਅਸਰ ਹੈ ਕਿ ਅੱਜ ਤੋਂ 3500 ਕਬਲ ਮਸੀਹ ਕਿ ਕਲਾਈਮੇਟ ਕੀ ਸੀ ਔਰ ਉਹ ਕਿਸ ਤਰ੍ਹਾਂ ਚੇਂਜ ਹੋਈ ਔਰ ਇਹ ਸਿਵਲਾਈਜੇਸ਼ਨ ਜਿਹੜੀ ਹੈ ਉਹ ਤਬਾਹ ਹੋਈ। ਉਹਦੇ 'ਚ ਇੱਕ ਰੀਜ਼ਨ ਇਹ ਵੀ ਹੈ ਕਿ ਕਲਾਈਮੇਟ ਦੀ ਚੇਂਜ ਦੀ ਵਜ੍ਹਾ ਤੋਂ ਹੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਕਾਫੀ ਸਾਰੇ ਸ਼ਹਿਰ ਜਿਹੜੇ ਹਨ ਉਹ ਤਬਾਹ ਹੋਏ ਔਰ ਉਹ ਆਪਣੀ ਅਸਲ ਹਾਲਤ ਨੂੰ ਛੱਡ ਕੇ ਲੋਕ ਮੁਖਤਲਿਫ ਜਗ੍ਹਾ ਤੇ ਜਾ ਕੇ ਆਬਾਦ ਹੋ ਗਏ। ਪ੍ਰੈਜ਼ੈਂਟਲੀ ਕਲਾਈਮੇਟ ਦਾ ਉਸ 'ਤੇ ਅੱਛਾ ਖਾਸਾ ਅਸਰ ਹੈ। ਅਸੀਂ ਦੇਖ ਰਹੇ ਹਾਂ ਇੱਕ ਤੇ ਕਲਾਈਮੇਟ ਤੁਹਾਨੂੰ ਪਤਾ ਹੈ ਕਿ ਰੋਜ਼ ਬਰੋਜ਼ ਉਸ ਵਿੱਚ ਸ਼ਿੱਦਤ ਵੀ ਰਹੀ ਹੈ, ਬਦਲਦੀ ਵੀ ਜਾ ਰਹੀ ਹੈ ਔਰ ਫਿਰ ਉਸ ਤੋਂ ਅਗਲੀ ਗੱਲ ਮੈਂ ਦੱਸਾਂ ਕਿ ਇਸ ਜਿਹੜੀ ਆਰਕੀਓਲੋਜੀਕਲ ਸਾਈਟ ਹੈ, ਰਿਮੇਨਸ ਹਨ, ਇਹ 'ਚ ਸਾਲਟ ਬਹੁਤ ਜ਼ਿਆਦਾ ਹੈ, ਕਲਰ ਜਿਸਨੂੰ ਕਹਿੰਦੇ ਆ ਔਰ ਜਦੋਂ ਉਹ ਕਲਰ ਆਉਂਦਾ ਹੈ ਇੱਕ ਚੀਜ਼ ਇਹ ਵੀ ਇੱਕ ਨੂੰ ਇਫੈਕਟ ਕਰਦੀ ਹੈ। ਫਿਰ ਬਾਰਿਸ਼ਾਂ ਅਗਰ ਉਸ ਨੂੰ ਜਾਂਦੀਆਂ ਤੇ ਜਿਹੜੀ ਉਹ ਕਲਰ ਦੇ ਨਾਲ ਸਾਡੀ ਪੋਟਰੀ ਜਾਂ ਉਹ ਜਿਸਨੂੰ ਠਿਕਰੀਆਂ ਕਹਿੰਦੇ ਆ ਜਾਂ ਜਿਹੜੀ ਸਾਡੇ ਸਟਰਕਚਰ ਹਨ ਉਹ ਅਫੈਕਟ ਹੋ ਚੁੱਕੇ ਹੁੰਦੇ ਨੇ ਔਰ ਜਦੋਂ ਬਾਰਿਸ਼ ਹੁੰਦੀ ਹੈ ਤੇ ਉਸ ਨੂੰ ਕਾਫੀ ਸਾਰਾ ਡੈਮੇਜ ਕਰਕੇ ਉਹ ਲੈ ਜਾਂਦੀ ਹੈ। ਫਿਰ ਤੀਸਰੀ ਗੱਲ ਹੈ ਕਿ ਜਿਸ ਦੇ ਨਾਲ ਓਰੀਜਨ ਹੁੰਦੀ ਹੈ ਔਰ ਬਾਕੀ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀ ਕਿ ਜਿਸ ਵਕਤ 1921 ਦੇ ਵਿੱਚ ਇਹਦੀ ਆਰਾਮਸਾਨੀ ਦੀ ਉਸ ਵਕਤ ਜਿਹੜੀ ਹਾਈਟ ਹੈ ਸੀ ਇਸ ਸਾਈਡ ਦੀ ਕੁਛ ਹੋਰ ਸੀ ਔਰ ਆਹਿਸਤਾ ਆਹਿਸਤਾ ਮੇਰਾ ਖਿਆਲ ਹੈ ਕਿ 3 ਤੋਂ 4 ਫੁੱਟ ਤੱਕ ਉਹ ਡਾਊਨ ਹੋ ਚੁੱਕੀ ਹੈ ਅੱਜ ਤੱਕ, ਯਾਨੀ ਕਿ ਤਕਰੀਬਨ 100 ਸਾਲ ਵਿੱਚ। ਤੇ ਇਹ ਹਕੀਕਤ ਹੈ ਕਿ ਕਲਾਈਮੇਟ ਇਸ 'ਤੇ ਬਹੁਤ ਜ਼ਿਆਦਾ ਅਸਰ ਕਰਦੀ ਹੈ ਔਰ ਉਸ ਵਾਸਤੇ ਅਸੀਂ ਮੋਸਟਲੀ ਜਿਹੜੇ ਅਸੀਂ ਹੁਣ ਕਰ ਰਹੇ ਹਾਂ, ਮੈਂ ਤੁਹਾਨੂੰ ਜ਼ਿਕਰ ਵੀ ਕੀਤਾ ਹੈ ਕਿ ਅਸੀਂ ਜਿਹੜੀ ਕੰਜ਼ਰਵੇਸ਼ਨ ਰਿਮੇਨਸ ਦੀ ਜਾਂ ਉਹ ਜਿਹੜੇ ਸਾਰੇ ਸਟਰਕਚਰ ਹੈ, ਦੀਵਾਰਾਂ ਹਨ, ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਮਿੱਟੀ ਗਾਰੇ ਦੀ ਉਹਦੇ 'ਤੇ ਇੱਕ ਲਿਪਾਈ ਕਰ ਦਿੰਦੇ ਹਾਂ, ਉਹਨੂੰ ਜੋ ਹੈ ਨਾ ਇਸ ਵਾਸਤੇ ਲਿਪਾਈ ਕਰ ਦਿੰਦੇ ਹਾਂ ਕਿ ਉਸ ਦੇ ਉੱਤੇ ਕਲਾਈਮੇਟ ਦਾ ਜ਼ਿਆਦਾ ਅਸਰ ਨਾ ਹੋਵੇ ਔਰ ਸਾਡੇ ਆਸਾਰ ਅੰਦਰ ਮਹਿਫੂਜ਼ ਰਹਿਣ। ਜੀ ਸਰ। ਜੀ ਸਰ, ਬਹੁਤ ਸ਼ੁਕਰੀਆ ਸਰ। ਸਾਡੇ ਕੁਝ ਸਟੂਡੈਂਟ ਨੇ ਉਹ ਪੁੱਛ ਰਹੇ ਨੇ ਕਿ ਸਰ ਅਗਰ ਅਸੀਂ ਇੱਕ ਕੰਪੈਰੀਜ਼ਨ ਕਿ ਲੋਕਲ ਔਰ ਫਾਰਨਰ ਦਾ ਕੋਈ ਤੁਹਾਡੇ ਕੋਲ ਅਗਰ ਸਟੈਟਿਸਟਿਕਸ ਨੇ ਕਿ ਕਿੰਨੇ ਵਿਜ਼ਿਟਰ ਫਾਰਨਰ ਨੇ ਔਰ ਕਿੰਨੇ ਲੋਕਲ ਨੇ ਇਸ ਸਾਈਟ ਨੂੰ ਵੇਖਣ ਵਾਸਤੇ ਆ ਰਹੇ? ਜੀ ਮੈਨੂੰ ਤਕਰੀਬਨ 2019 ਤੋਂ ਬਾਅਦ, ਕਿਉਂਕਿ 2019 ਤੱਕ ਮੈਂ ਇੱਥੇ ਇੰਚਾਰਜ ਸੀ, ਕਿਊਰੇਟਰ ਸੀ ਔਰ ਉਸ ਵਕਤ ਦੀ ਤਾਂ ਮੈਨੂੰ ਐਗਜ਼ੈਕਟ ਡੇਟਾ ਯਾਦ ਸੀ ਕਿ ਕਿਤਨੇ ਲੋਕ ਪਰ ਮੰਥ ਫਾਰਨਰ ਔਰ ਪਰ ਮੰਥ ਸਾਡੇ ਪਾਕਿਸਤਾਨੀ ਜਾਂ ਸਟੂਡੈਂਟ ਕਿਤਨੇ ਆਉਂਦੇ ਨੇ। ਇਸ ਵਕਤ ਮੇਰੇ ਕੋਲ ਸਟੈਟਿਸਟਿਕਲੀ ਤੇ ਰਿਪੋਰਟ ਆਉਂਦੀ ਰਹਿੰਦੀ ਹੈ, ਲੇਕਿਨ ਜਿਹੜੀ ਸਾਡੇ ਪਿਛਲੇ ਮਹੀਨੇ ਦੀ ਖਾਸ ਤੌਰ ਤੇ ਜਿਹੜਾ ਅਬ ਮੌਸਮ ਚੱਲ ਰਿਹਾ ਸਾਡਾ, ਸਕੂਲ ਕਾਫੀ ਸਾਰੇ ਕਾਲਜ ਯੂਨੀਵਰਸਿਟੀ ਕਾਫੀ ਵਿਜ਼ਿਟ ਕਰਦੇ ਨੇ ਔਰ ਇੱਕ ਸਾਡਾ ਜਿਹੜਾ ਰਿਪੋਰਟ ਆਉਂਦੀ ਉਸ ਦੇ ਵਿੱਚ ਜਿਹੜੇ ਫਾਰਨਰ ਹੈ ਉਹ ਤਕਰੀਬਨ 60 ਤੋਂ 100 ਦੇ ਦਰਮਿਆਨ ਹੁੰਦੇ ਨੇ ਔਰ ਇੱਕ ਮਹੀਨੇ ਦੀ ਮੈਂ ਗੱਲ ਕਰ ਰਿਹਾ ਔਰ ਗਰਮੀਆਂ ਦੇ ਵਿੱਚ ਫਾਰਨਰ ਦੀ ਤਾਦਾਦ ਜ਼ਰਾ ਜ਼ਿਆਦਾ ਹੋ ਜਾਂਦੀ ਹੈ। ਇਸ ਦੀ ਮੈਨੂੰ ਵਜ੍ਹਾ ਨਹੀਂ ਪਤਾ ਕਿ ਖਾਸ ਤੌਰ ਤੇ ਅਪ੍ਰੈਲ ਮਈ ਵਿੱਚ।
उस वक्त 150-200 तक भी हो जाती है और शदीद सर्दी ਦੇ ਵਿੱਚ बहुत 35-40 तक हो जाती फार्नर ਦੀ और जी अजकल थोड़ा बचाव ज़्यादा है और जो पाकिस्तानी ਸਾਡੇ ਨੇ ਉਹ मेरा ख्याल एक महीने ਦੇ ਵਿੱਚ ਨਾ ਜੀ तकरीबन 15,000 16,000 ਦੇ ਲਗਭਗ ਸਾਡੀ ਇੱਕ ਐਵਰੇਜ ਹੈ ਕਿ ਇਤਨੇ ਕੁ ਲੋਕ ਵਿਜ਼ਿਟ ਕਰਦੇ ਸਰ ਦੂਸਰਾ ਸਰ ਜਿਹੜੇ ਲੋਕ ਉੱਥੇ ਮਤਲਬ ਰਿਸਰਚਰ ਅਗਰ ਰਿਸਰਚ ਕਰਨਾ ਚਾਹੁੰਦਾ ਹੈ ਤਾਂ ਉੱਥੇ ਤੁਸੀਂ ਕੋਈ ਰਹਿਣ ਦੀ ਫੈਸਿਲਿਟੀ ਉਹਨਾਂ ਨੂੰ ਮਿਲ ਸਕਦੀ ਹੈ ਉੱਥੇ जी अगर कोई बंदा रिसर्च करना चाहे और ਉੱਥੇ ਉਹ ਸਾਨੂੰ ਇੱਕ ਐਪਲੀਕੇਸ਼ਨ ਦੇਵੇ ਲਾਇਸੈਂਸ ਇਸ਼ੂ ਕਰਾਏ ਔਰ ਸਾਡੇ ਕੋਲ ਇੱਕ ਰੈਸਟ ਹਾਊਸ ਹੈ ਅਸੀਂ ਉਸ ਨੂੰ ਫੈਸਿਲਿਟੀ ਦੇ ਦਿੰਦੇ ਹਾਂ ਅਗਰ 2-4 ਦਿਨ ਵਾਸਤੇ 1 ਦਿਨ ਵਾਸਤੇ ਆਏ ਅਗਰ ਕੋਈ ਲੌਂਗ ਟਰਮ ਹੋਏਗਾ ਤੇ ਫਿਰ ਉਸ ਵਾਸਤੇ ਸਾਡੇ ਕੋਲ ਇਹਦਾ ਕਮਰੇ ਨੇ ਜਿਹੜਾ ਕਿ ਅਮਰੀਕਨ ਜਿਹੜਾ ਸਾਡਾ ਕਮਿਸ਼ਨ ਸੀ ਉਹ ਕੰਮ ਕਰ ਰਿਹਾ ਸੀ ਉੱਥੇ ਕਰ ਰਹੇ ਨੇ ਔਰ ਰਿਸਰਚ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿਸ ਨੂੰ ਇਹਦੀ ਰਿਸਰਚ ਹੈ क्योंकि कुछ रिसर्च ऐसी की जाती है कि 1-2 दिन या 4 दिन वास्ते विजिट करके और इमेज ਨੂੰ ਦੇਖ ਕੇ और ਉਸਦੇ ਨੋਟਸ ਲੈ ਦਿੱਤੇ ਜਾਂਦੇ ਹਨ ਬਾਕੀ ਆਪਣੇ ਉਹ ਘਰ ਬੈਠ ਕੇ ਯੂਨੀਵਰਸਿਟੀ 'ਚ ਬੈਠ ਕੇ ਕੀਤੇ ਜਾਂਦੀ ਬਾਜ਼ ਕੰਮ ਹੁੰਦੇ ਨੇ ਕਿ ਲੌਂਗ ਟਰਮ ਹੁੰਦੇ ਨੇ ਮਸਲਨ ਕਿਸੇ ਨੇ ਕੋਈ ਆਰਕੀਓਲੋਜੀਕਲ ਐਕਸਕੇਵੇਸ਼ਨਸ ਕਰਨੀ ਹੈ ਖੁਦਾਈ ਕਰਨੀ ਹੈ 1 ਮਹੀਨਾ 2 ਮਹੀਨੇ ਕਰਨੀ ਹੈ ਤੇ ਫਿਰ ਉਸ ਵਾਸਤੇ ਬਕਾਇਦਾ ਹੈ ਕਿ ਕੈਂਪ ਡਿਕਲੇਅਰ ਕੀਤਾ ਜਾਂਦਾ ਹੈ ਲੇਕਿਨ ਸਟੂਡੈਂਟਾਂ ਵਾਸਤੇ ਇਹ ਸਾਡੇ ਕੋਲ ਸਹੂਲਤ ਹੈ ਕਿ 1-2 ਦਿਨ ਵਾਸਤੇ ਅਗਰ ਕੋਈ ਠਹਿਰਨਾ ਚਾਹੇ ਰਿਸਰਚ ਦੇ ਪਰਪਸ ਵਾਸਤੇ ਤੇ ਅਸੀਂ ਉਹਨੂੰ ਪ੍ਰੋਵਾਈਡ ਕਰ ਸਕਦੇ ਜੀ ਸਰ ਦੂਸਰਾ ਸਰ ਅਸੀਂ ਸਾਈਟ ਨੂੰ ਜਦੋਂ ਵੇਖਨੇ ਉੱਥੇ ਜਾਂਦੇ ਹਾਂ ਸਵਾਲ ਕੀਤੇ ਜਾਂਦੇ ਨੇ ਕਿ ਇਹਦੀ ਖੁਦਾਈ ਬਹੁਤ ਥੋੜੀ ਹੋਈ ਹੈ ਮੇਰੇ ਨਾਲ ਡਾਕਟਰ ਗਫੂਰ ਲੋਨ ਸਾਹਿਬ ਵੀ ਆਏ ਹੋਏ ਨੇ ਵੇਖਣ ਵੈਲਕਮ ਸਰ ਬੜੇ ਸੀਨੀਅਰ ਆਰਕੀਓਲੋਜਿਸਟ ਅੱਜ ਇਕੱਠੇ ਨੇ ਸਰ ਸਾਰੇ ਤੁਹਾਨੂੰ ਵੇਖ ਰਹੇ ਨੇ ਤੇ ਸਰ ਇਹ ਬੜੀ ਦੇਰ ਤੋਂ ਜਿਹੜਾ ਹੈ ਨਾ ਅਸੀਂ ਸੁਣਦੇ ਆ ਰਹੇ ਕਿ ਬਹੁਤ ਥੋੜੀ ਖੁਦਾਈ ਹੋਈ ਹੈ ਬਹੁਤ ਥੋੜਾ ਇਹਦਾ ਜਿਹੜੇ ਨਾ ਅਸੀਂ ਅਜੇ ਤੱਕ ਥੱਲੇ ਕੱਢ ਸਕੇ ਹਾਂ ਖੁਦਾਈ ਕਰਕੇ ਤੇ ਇਹ ਸਰ ਕੋਈ ਅੱਗੇ ਕੋਈ ਪਲਾਨ ਹੈ ਕਿ ਅਸੀਂ ਇਹਨੂੰ ਮਜ਼ੀਦ ਐਕਸਟੈਂਡ ਕਰੀਏ ਔਰ ਨਵੀਆਂ ਚੀਜ਼ਾਂ ਇਹਦੇ ਵਿੱਚੋਂ ਨਿਕਲਣ ਜੀ ਤੁਸੀਂ ਸਾਹਿਬ ਇਸ ਵਿੱਚ ਦੋ ਚੀਜ਼ਾਂ ਮੈਂ ਬੜੀਆਂ ਕਲੀਅਰ ਕਰਾਂਗਾ ਬਿਲਕੁਲ ਮੈਂ ਤੁਹਾਡੇ ਨਾਲ ਇਤਫਾਕ ਕਰਨਾ ਕਿ ਖੁਦਾਈ ਬਹੁਤ ਥੋੜੀ ਹੋਈ ਹੜੱਪਾ ਦੀ ਲੇਕਿਨ ਉਸ ਦੀ ਮੇਨ ਰੀਜ਼ਨ ਇਹ ਸੀ ਕਿ ਜਦੋਂ ਇਥੋਂ ਲੋਕਾਂ ਨੇ ਔਰ ਬਾਕੀ रेलवे ट्रैक के दौरान सारियां इट्टां और काफ़ी सारी चीज़ां तो कढ़ लित्तियां गईयां और कढ़ के रेलवे ट्रैक ते बिछा दियां गईयां और वो जिहड़ा स्ट्रक्चर है वो सारा तबाह हो गया इस वजह तो ਜਦੋਂ 1921 ਤੋਂ ਲੈ ਕੇ ਹੁਣ ਤੱਕ ਜਿਹੜੀਆਂ 4-5 ਖੁਦਾਈਆਂ ਮੇਜਰ ਖੁਦਾਈਆਂ ਹੋਈਆਂ ਹਨ ਉਸ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਉਸ ਦੀ ਕ੍ਰੋਨਾਲੋਜੀ ਡਿਟਰਮਨ ਕੀਤੀ ਹੈ ਉਸ ਦੀ ਆਰਕੀਓਲੋਜੀ ਦੇ ਹਵਾਲੇ ਦੇ ਨਾਲ ਸਾਨੂੰ ਇਹ ਹੁੰਦਾ ਹੈ ਕਿ ਇਸ ਦਾ ਕੋਈ ਪੀਰੀਅਡ ਵਿੱਚ ਮਿਸ ਨਾ ਹੋਵੇ और हड़प्पा एक ऐसी जगह है कि जिसनों मुकम्मल जिन टॉप तो लैके उहदे बॉटम तक उहदे ओरिजिनल जो नेचुरल साइल है उन्हें तक खुदाई करके ते उसकी पूरी क्रोनोलॉजी स्ट्रेटिग्राफिकली वो असी देख ली है वो पता चल गया है कि किस वक्त इस साइड ते की होया किस वक्त इसके कितने पीरियड है मसलन अर्ली तो और उसका फिर वक्त का भी तकाजा जरा सी और पूरा हो चुका है लिहाजा बहुत सारी खुदाई असी करके तो उसनों दोबारा बंद कर दिता है मसलन 1992 ਦੀ ਜਿਹੜੀ ਮੈਂ ਖੁਦਾਈ ਕੀਤੀ ਹੈ ਔਰ ਕਾਫੀ ਏਰੀਆ ਦੇ ਵਿੱਚ ਉਹ ਖੁਦਾਈ ਹੋਈ ਤਕਰੀਬਨ 3 ਤੋਂ 4 ਏਕੜ ਚ ਹੋਏਗੀ ਔਰ ਬਾਜ਼ ਜਗ੍ਹਾ ਤੇ ਬਿਲਕੁਲ ਨੇਚਰਲ ਜਿਹੜੀ ਸਾਇਲ ਹੈ ਜਾਂ ਵਰਜਨ ਸਾਇਲ ਇਸ ਨੂੰ ਕਹਿੰਦੇ ਆ ਉਨੀ ਤੱਕ ਅਸੀਂ ਪਹੁੰਚੇ ਹਾਂ ਲੇਕਿਨ ਕਿਉਂਕਿ ਉਸ ਦੀ ਜਿਹੜੀ ਦਰਮਿਆਨ ਵਾਲਾ ਪੀਰੀਅਡ ਜਿਸ ਨੂੰ ਅਸੀਂ ਕਹਿੰਦੇ ਆ ਨਾ ਮੈਚੁਰ ਫੇਸ यानी 2500 1900 केवल जिस वक्त हड़प्पा अपने रूज ते सी जिस वक्त पक्की इट्टां दा ਉਹ घर और नस्बाबंदी तहत ਕਲੋਨੀਆਂ ਬਣਾ ਰਹੇ ਸੀ ਮਹੱਲੇ ਬਣਾ ਰਹੇ ਸੀ ਉਹ ਆਲਮੋਸਟ ਉਸ ਦੀਆਂ ਸਾਨੂੰ ਸਿਰਫ ਫਾਊਂਡੇਸ਼ਨ ਮਿਲਦੀਆਂ ਜਦੋਂ ਇਸ ਤੋਂ ਥੱਲੇ ਜਾਂਦੇ ਹਾਂ ਤੇ ਸਾਨੂੰ ਮਡ ਬ੍ਰਿਕ ਯਾਨੀ ਕਿ ਮਿੱਟੀ ਕੱਚੀ ਮਿੱਟੀ ਦੀਆਂ ਦੀਵਾਰਾਂ ਮਿਲਦੀਆਂ ਉਸ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਉਹਨੂੰ ਮਹਿਫੂਜ਼ ਕਰਨ ਵਾਸਤੇ ਉਹਨੂੰ ਦੁਬਾਰਾ ਬੰਦ ਕਰ ਦਿੰਦੇ ਹਾਂ ਜਿਹੜੀ ਇੱਕ ਚੀਜ਼ ਉਹ ਨਜ਼ਰ ਨਹੀਂ ਆ ਰਹੀ ਹੁੰਦੀ ਡਾਕੂਮੈਂਟੇਸ਼ਨ ਕਰਨ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਅਗਰ ਕਿਉਂਕਿ ਇਸ ਦੀ ਜਿਹੜੀ ਰਿਕੁਆਇਰਮੈਂਟ ਹੈ ਖੁਦਾਈ ਦੀ ਉਹ ਪੂਰੀ ਹੋ ਚੁੱਕੀ ਹੈ ਲੇਕਿਨ ਸਟੂਡੈਂਟਾਂ ਦੀ ਰਿਸਰਚ ਵਾਸਤੇ ਸਟੂਡੈਂਟਾਂ ਨੂੰ ਸਮਝਾਉਣ ਵਾਸਤੇ ਅਸੀਂ ਫਿਰ ਵੀ ਇੱਕ ਆਪਸ਼ਨ ਖੁੱਲ੍ਹਾ ਹੈ ਕਿ ਕਦੇ ਵੀ ਅਗਰ ਕਰਨੀ ਹੋਵੇ ਤੇ ਅਸੀਂ ਇਸ ਨੂੰ ਕਰ ਸਕਦੇ ਹਾਂ ਲੇਕਿਨ ਐਸਾ ਕਿ ਅਸੀਂ ਇਹ ਖੁਦਾਈ ਕਰਕੇ ਤੇ ਇਸ ਤੋਂ ਬਹੁਤ ਜ਼ਿਆਦਾ ਅਸੀਂ ਦੀਵਾਰਾਂ ਜਾਂ ਉਸਦੇ ਘਰ ਜਾਂ ਉਹਨਾਂ ਦੇ ਉਹ ਅਸੀਂ ਤਲਾਸ਼ ਕਰ ਲਵਾਂਗੇ
ਉਹ ਮੁਮਕਿਨ ਨਹੀਂ ਹੈ। ਉਸ ਦੀ ਵਜ੍ਹਾ ਹੈ ਕਿ ਜਿਹੜੀ 1956 ਰੇਲਵੇ ਟਰੈਕ 1970 ਸੌਰੀ 1870 ਦੇ ਦੌਰਾਨ ਜਿਹੜੀ ਅਸੀਂ ਤਬਾਹੀ ਹੋ ਗਈ, ਉਸ ਦੇ ਵਿੱਚ ਸਾਨੂੰ ਉਹ ਨਹੀਂ ਮਿਲਣਗੇ। ਅਲਬੱਤਾ ਇੱਕ ਜਗ੍ਹਾ ਜ਼ਰੂਰ ਹੈ ਉਸ ਵਿੱਚ, ਜਿੱਥੇ ਬ੍ਰਿਟਿਸ਼ ਪੀਰੀਅਡ ਦਾ ਇੱਕ ਥਾਣਾ ਸੀ, ਉੱਥੇ ਅਗਰ ਖੁਦਾਈ ਕੀਤੀ ਜਾਏਗੀ ਤਾਂ ਉਮੀਦ ਹੈ ਕਿ ਸਾਨੂੰ ਪੂਰੇ ਉਸ ਵਕਤ ਦੇ ਘਰ ਵੀ ਮਿਲ ਜਾਣ। ਔਰ ਲਿਹਾਜ਼ਾ ਜਿਹੜੀ ਉਸਦੀ ਰਿਕੁਆਇਰਮੈਂਟ ਉਹ ਪੂਰੀ ਹੋ ਚੁੱਕੀ ਹੈ, ਲੇਕਿਨ ਫਿਰ ਵੀ ਅਗਰ ਅਸੀਂ ਚਾਹੀਏ ਔਰ ਸਟੂਡੈਂਟਾਂ ਵਾਸਤੇ ਤੇ ਅਸੀਂ ਬਹੁਤ ਜ਼ਰੂਰ ਖੁਦਾਈ ਕਰਾਂਗੇ, ਔਰ ਲੋਕਾਂ ਵਾਸਤੇ ਉਸਨੂੰ ਅੱਛਾ ਹੈ ਕਿ ਆ ਕੇ ਦੇਖਣਗੇ। ਹਾਂਜੀ, ਤੇ ਸਰ ਕਿਉਂਕਿ ਤੁਸੀਂ ਹੁਣ ਡਾਇਰੈਕਟਰ ਵੀ ਆਰਕੈਲੋਜੀ ਦੇ ਹੋ ਤੇ ਅੱਜ ਸਾਡਾ ਪ੍ਰੋਗਰਾਮ ਹੀ ਦੇ ਆਏ ਹੋ, ਤੇ ਅਸੀਂ ਸਰ ਤੁਹਾਨੂੰ ਇੱਕ ਛੋਟੀ ਜਿਹੀ ਆਪਣੇ ਵੱਲੋਂ ਮੰਗ ਵੀ ਇੱਕ ਰੱਖਾਂਗੇ ਕਿ ਜਿੱਥੇ ਤੁਸੀਂ ਸਾਰੇ ਮੈਂ ਬੋਰਡ ਵੇਖੇ ਹੜੱਪਾ 'ਚ ਲੱਗੇ ਹੋਏ, ਤੇ ਉਰਦੂ ਅੰਗਰੇਜ਼ੀ ਦੇ ਨਾਲ ਜ਼ਿਕਰ ਪੰਜਾਬੀ ਦਾ ਵੀ ਵਿੱਚ ਉਹਨੂੰ ਥੋੜਾ ਜਿਹਾ ਲਿਖ ਦਿੱਤਾ ਜਾਏ, ਤੇ ਮੇਰਾ ਖਿਆਲ ਹੈ ਕਿ ਉਹ ਉਸ ਕਲਚਰ ਦੀ ਜ਼ੁਬਾਨ ਹੈ ਤੇ ਬਿਹਤਰ ਹੋ ਸਕਦਾ ਹੈ ਅਗਰ ਇਹਦੇ ਆਉਣ ਵਾਲੇ ਦਿਨਾਂ 'ਚ ਅਗਰ ਯਾਨੀ ਜਿਹੜਾ ਤੁਸੀਂ ਮਿਊਜ਼ੀਅਮ ਬਣਾਇਆ ਹੈ, ਉਹਦਾ ਵੀ ਕੋਈ ਨਾਂ ਅਗਰ ਅਸੀਂ ਪੰਜਾਬੀ ਰੱਖ ਸਕੀਏ, ਮਿਨੀ ਸਿਨੇਮਾ ਦੀ ਬਜਾਏ ਕੁਝ ਹੋਰ ਅਗਰ ਨਾਂ ਹੁੰਦਾ, ਜਾਂ ਉਸ ਨਾਂ ਜਿਹੜੇ ਸਾਡੀ ਰਹਿਤਲ ਦੇ ਨਾਂ ਸਨ ਜਿਹੜੇ ਹੜੱਪਾ 'ਚ ਵਰਤੇ ਜਾਂਦੇ ਸਨ ਸਾਡੇ ਖਿਆਲ ਦੇ ਵਿੱਚ, ਤੇ ਉਹਦੇ ਬਾਰੇ ਸਰ ਅਗਰ ਵੀ ਹੋ ਸਕਦਾ ਹੈ ਤੇ ਉਹਦੇ ਕੁਝ ਦੱਸੋ, ਜੀ ਜਾਂ ਜੀ ਬਿਲਕੁਲ ਆਉਣ ਵਾਲੇ ਦਿਨਾਂ 'ਚ ਅਸੀਂ ਕਰ ਸਕਦੇ ਹਾਂ ਤੇ ਨਹੀਂ ਨਹੀਂ ਇਹ ਮੰਗ ਨਹੀਂ, ਇਹ ਸਾਡਾ ਮਸਲਤ ਹੈ اخلاقی ਤੌਰ ਤੇ ਵੀ, ਔਰ ਮੈਂ ਵੀ ਚਾਹਾਂਗਾ ਕਿ ਇਸ ਤਰੀਕੇ ਦੀ ਜ਼ਰੂਰ ਹੈ ਕਿ ਅਸੀਂ ਇਸ ਚੀਜ਼ ਨੂੰ ਉਸ ਵਿੱਚ ਮੈਂਸ਼ਨ ਕਰੀਏ ਜਿੱਥੇ ਉਰਦੂ ਇੰਗਲਿਸ਼ 'ਚ ਅਸੀਂ ਦੋ ਨਾਮ ਮੈਂਸ਼ਨ ਕੀਤੇ ਹਨ, ਔਰ ਉੱਥੇ ਪੰਜਾਬੀ ਦਾ ਵੀ, ਕਿਉਂਕਿ ਸਾਡੀ ਮਾਂ ਬੋਲੀ ਜ਼ੁਬਾਨ ਹੈ। ਅਗਰ ਉਸ ਵਿੱਚ ਲਿਖਤਾ ਜਾਵੇ, ਤੁਸੀਂ ਨਾ ਤਜਵੀਜ਼ ਕਰੋ ਕਿ ਅਸੀਂ ਜਿਹੜਾ ਆਡੀਟੋਰੀਅਮ ਬਣਾਇਆ ਹੈ ਜਾਂ ਅਸੀਂ ਸਿਨੇਮਾ ਬਣਾਇਆ ਹੈ, ਤੇ ਅਸੀਂ ਉਸ ਤੇ ਬਾਹਰੋਂ ਵੀ ਲਾ ਦੇਵਾਂਗੇ। ਔਰ ਮਿਊਜ਼ੀਅਮ ਅਜਾਇਬ ਘਰ ਔਰ ਅਜਾਇਬ ਘਰ ਤੋਂ ਹਟ ਕੇ ਕੋਈ ਐਸਾ ਨਾ ਉਹ ਪੰਜਾਬੀ 'ਚ ਉਸ ਅਸੀਂ ਕਰ ਸਕਦੇ ਹਾਂ, ਤੇ ਵੈਲਕਮ, ਕੋਈ ਇਸ਼ੂ ਨਹੀਂ ਹੈ, ਉਹ ਲਿਖਾ ਜਾ ਸਕਦਾ ਹੈ। ਬਹੁਤ ਸਰ ਸ਼ੁਕਰੀਆ। ਔਰ ਮੈਂ ਜਿਹੜੇ ਸਾਡੇ ਬਹੁਤ ਸੀਨੀਅਰ ਦੋਸਤ ਇੱਥੇ ਸੁਣ ਰਹੇ ਨੇ, ਬਹੁਤ ਵੱਡੇ ਨਾਮ ਨੇ, ਨਦੀਮ ਅਮਰ ਤਾਰੜ ਸਾਹਿਬ ਵੀ ਹੈ, ਉਹਨਾਂ ਦਾ ਕੁਐਸਚਨ ਵੀ, ਤੇ ਬਾਜਵਾ ਸਾਹਿਬ ਵੀ, ਹੋਰ ਵੀ ਬਹੁਤ ਸਾਰੇ ਸਾਥੀ ਨੇ, ਅਸੀਂ ਖੁਦ ਵੀ, ਕਿ ਅਸੀਂ ਇਹ ਉਹਨਾਂ ਨੇ ਬਹੁਤ ਅੱਛੀ ਆਫਰ ਦਿੱਤੀ ਹੈ ਕਿ ਤੁਸੀਂ ਨਾਂ ਤਜਵੀਜ਼ ਕਰੋ, ਪੰਜਾਬੀ 'ਚ ਨਾਂ ਹੋਣੇ ਚਾਹੀਦੇ ਨੇ, ਤੇ ਅਸੀਂ ਜਨਾਬ ਜ਼ਰੂਰ ਆਉਣ ਵਾਲੀ ਥਾਪ ਦੀ ਕਾਨਫਰੰਸ ਵਿੱਚ ਵੀ ਕੁਛ ਅਸੀਂ ਮੈਂ ਕਰ ਰਿਹਾ ਮੈਂ ਇਹਦੇ ਉੱਪਰ ਕੰਮ ਹੀ, ਔਰ ਬਾਕੀ ਦੋਸਤ ਵੀ, ਤੇ ਅਸੀਂ ਜਿਹੜੇ ਇੱਥੇ ਦੇ ਆਪਣੇ ਪਿਓਰ ਇਹਨਾਂ ਦੇ ਨਾਂ ਸੀ ਅਸੀਂ ਉਹਨਾਂ ਨੂੰ ਲੈ ਸਕਦੇ ਹਾਂ, ਤੇ ਅਸੀਂ ਜਨਾਬ ਨੂੰ ਜ਼ਰੂਰ ਕਰਾਂਗੇ, ਬਾਕੀ ਦੋਸਤ ਵੀ, ਤੇ ਬਹੁਤ ਸ਼ੁਕਰੀਆ ਕਿ ਤੁਸੀਂ ਇਹਨੂੰ ਜੇਕਰ ਬਿਲਕੁਲ ਲਵੋ ਜੀ, ਤੇ। ਜੀ ਆਇਆਂ ਨੂੰ ਤੁਸੀਂ ਤੋਈ ਸਾਹਿਬ, ਜੀ ਆਇਆਂ ਨੂੰ, ਤੁਸੀਂ ਨਾਂ ਤਜਵੀਜ਼ ਕਰੋ ਔਰ ਇਨਸ਼ਾਅੱਲਾ ਤਾਲਾ ਇੰਪਲੀਮੈਂਟ ਅਸੀਂ ਕਰਾਂਗੇ। ਉੱਥੇ ਬੋਰਡ ਤੇ ਜਿੱਥੇ ਅਸੀਂ ਉਰਦੂ ਇੰਗਲਿਸ਼ ਲਿਖਣਾ ਹੈ ਉੱਥੇ ਆਪਣੀ ਮਾਂ ਬੋਲੀ ਜ਼ੁਬਾਨ ਵੀ ਜ਼ਰੂਰ ਲਿਖਾਂਗੇ, ਔਰ ਇਹ ਖੁਸ਼ੀ ਹੋਏਗੀ ਕਿ ਔਰ ਲੋਕ ਵੀ ਦੇਖਣਗੇ ਕਿ ਜਨਾਬ ਜ਼ਿੰਦਾ ਕੌਮ ਹੈ ਪੰਜਾਬ ਦੇ, ਔਰ ਆਪਣੇ ਕਲਚਰ ਨੂੰ ਬਚਾਉਣ ਵਾਸਤੇ ਆਪਣਾ ਨਾਮ ਵੀ ਲਿਖਿਆ ਹੈ। ਸਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਇਸ ਪ੍ਰੋਗਰਾਮ ਵਾਸਤੇ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਚਾਹਾਂਗੇ ਕਿ ਸਰ ਤੁਸੀਂ ਜ਼ਰੂਰ ਇੱਥੇ ਆਓ, ਔਰ ਅਸੀਂ ਜਿਹੜਾ ਨਾ ਤੁਹਾਨੂੰ ਬਾਰ-ਬਾਰ ਬੁਲਾਈਏ, ਔਰ ਤੁਸੀਂ ਸਾਨੂੰ ਟਾਈਮ ਦਿਓ, ਔਰ ਹੜੱਪਾ ਦੇ ਹਵਾਲੇ ਨਾਲ ਖਾਸ ਕਰ ਇੱਕ ਬਹੁਤ ਲੰਮੀ ਸੀਰੀਜ਼ ਚੱਲਣੀ ਚਾਹੀਦੀ ਹੈ, ਔਰ ਜਿਸ ਤਰ੍ਹਾਂ ਤੁਸੀਂ ਸਾਡੇ ਲਾਇਲਪੁਰ ਪੰਜਾਬੀ ਸੁਲੇਖ ਮੇਲੇ 'ਚ ਵੀ ਸਰ ਤਸ਼ਰੀਫ ਲੈ ਕੇ ਆਏ ਸੋ, ਤੇ ਅਸੀਂ ਹਰ ਵਾਰੀ ਇੱਕ ਆਰਕੈਲੋਜੀ ਦਾ ਹੜੱਪਾ ਨੂੰ ਲੈ ਕੇ ਔਰ ਮੁਖਤਲਿਫ ਪੰਜਾਬ ਦੀਆਂ ਸਾਈਟਸ ਨੂੰ ਲੈ ਕੇ ਅਸੀਂ ਚਾਹਾਂਗੇ ਕਿ ਤੁਸੀਂ ਉੱਥੇ ਵੀ ਆਓ। ਅੱਜ ਦੇ ਇਸ ਪ੍ਰੋਗਰਾਮ ਵਾਸਤੇ ਸਰ ਬਹੁਤ ਬਹੁਤ ਸ਼ੁਕਰੀਆ। ਕੋਈ ਦੋਸਤਾਂ ਦੇ ਸਵਾਲ ਮੌਜੂਦ ਨੇ ਸਰ ਫੇਸਬੁੱਕ ਦੇ ਉੱਪਰ, ਤੁਸੀਂ ਉਹਨੂੰ ਜ਼ਰੂਰ ਵੇਖ ਲੈਣਾ, ਔਰ ਅਗਰ ਤੁਹਾਡੇ ਕੋਲ ਟਾਈਮ ਲੱਗੇ ਤੇ ਤੁਸੀਂ ਉਹਨਾਂ ਨੂੰ ਆਨਸਰ ਵੀ ਜ਼ਰੂਰ ਕਰ ਦੇਣਾ। ਬਹੁਤ ਬਹੁਤ ਸ਼ੁਕਰੀਆ ਸਰ। ਵੈਲਕਮ ਵੈਲਕਮ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਅੱਜ ਜਿਹੜੇ ਸਾਡੇ ਨਾਲ ਸਨ, ਔਰ ਮੈਂ ਖਾਸ ਕਰਕੇ ਜਿਹੜੇ ਸਾਡੇ ਨਾਲ ਡਾਇਰੈਕਟਰ ਆਰਕੀਓਲੋਜੀ ਮੁਹੰਮਦ ਹਸਨ ਸਾਹਿਬ ਸਾਨੂੰ ਉਹਨਾਂ ਦਾ ਬਹੁਤ ਮਸ਼ਕੂਰ ਆ ਕਿ ਉਹਨਾਂ ਨੇ ਸਾਡੇ ਨਾਲ ਆ ਕੇ ਅੱਜ ਦੀ ਗੱਲਬਾਤ ਸਾਨੂੰ ਕੀਤੀ, ਔਰ ਬੜੇ ਹੀ ਸੋਹਣੇ ਢੰਗ ਦੇ ਨਾਲ ਸਾਰੀਆਂ ਗੱਲਾਂ ਨੂੰ ਰੱਖਿਆ, ਔਰ ਖੁੱਲੇ ਦਿਲ ਨਾਲ ਕਿਹਾ ਕਿ ਅਸੀਂ ਪੰਜਾਬੀ ਦੇ ਹਵਾਲੇ ਨਾਲ ਵੀ ਕਿ ਤੁਸੀਂ ਨਾਮ ਤਜਵੀਜ਼ ਕਰੋ, ਇੱਕ ਵੱਡੀ ਗੱਲ ਹੈ, ਔਰ ਇਹਦੇ ਤੇ ਅਸੀਂ ਸਭ ਦੋਸਤ ਆਉਣ ਵਾਲੇ ਦਿਨਾਂ 'ਚ ਕੰਮ ਹੀ ਕਰਾਂਗੇ। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇਹ ਜਿਹੜਾ ਅਸੀਂ ਆਰ ਕੀਤਾ ਹੋਇਆ ਇਹ ਚੱਲਦਾ ਰਹੇਗਾ, ਔਰ ਅਸੀਂ ਇਹਦੇ ਨਾਲ ਹੋਰ ਵੀ ਆਉਣ ਵਾਲੇ ਦਿਨਾਂ 'ਚ ਦੋਸਤਾਂ ਨੂੰ ਅਸੀਂ ਇਨਵਾਈਟ ਕਰਾਂਗੇ ਜਿਹੜੇ ਆ ਕੇ ਇੱਥੇ ਆਪਣੀ ਗੱਲਬਾਤ ਰੱਖਣ, ਔਰ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਪੰਜਾਬ ਦੀ ਤਾਰੀਖ ਨੂੰ ਅਸੀਂ ਇਕੱਠੇ ਕਰਨ ਦਾ ਇੱਕ ਆਰ ਕੀਤਾ ਹੋਇਆ, ਇਹਦੇ ਵਿੱਚ ਜਿੰਨਾ ਅਸੀਂ ਹਿੱਸਾ ਪਾ ਸਕਦੇ ਹਾਂ ਅਸੀਂ ਪਾਵਾਂਗੇ, ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਲੋਕਾਂ ਨੂੰ ਆਪਣੇ ਇਸ ਫੋਰਮ ਤੇ ਲਿਆਵਾਂਗੇ। ਜਿਹੜੇ ਦੋਸਤ, ਸਟੂਡੈਂਟ ਔਰ ਬਾਕੀ ਲੋਕ ਸਾਨੂੰ ਵੇਖ ਰਹੇ ਨੇ,
ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਵੱਧ ਤੋਂ ਵੱਧ ਇਹਨੂੰ ਵੇਖਣ ਤੋਂ ਬਾਅਦ ਜਿਹੜੀਆਂ ਵੀ ਇਹਦੇ 'ਚ ਚੀਜ਼ਾਂ ਆਈਆਂ ਨੇ, ਤੁਸੀਂ ਉਹਦੇ ਹਵਾਲੇ ਨਾਲ ਸਵਾਲ ਜ਼ਰੂਰ ਕਰੋ, ਗੱਲਾਂ-ਬਾਤਾਂ ਲਿਖੋ ਔਰ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ, ਉਹਨਾਂ ਦੇ ਵਿੱਚ ਵੀ ਸਾਡੇ ਨਾਲ ਜੁੜੇ ਰਹੋ। ਬਹੁਤ-ਬਹੁਤ ਸ਼ੁਕਰੀਆ।